ਅਕਾਲ, ਨਮਸਤੇ ਤੇ ਸਲਾਮ ਅਲੈਕਮ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ। ਮੈਂ ਕੇਵਲ ਸਿੰਘ ਜਗਪਾਲ ਇੱਕ ਵਾਰ ਫੇਰ ਪੰਜਾਬੀ ਵਿਰਸਾ ਚੈਨਲ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤਾਂ ਅਸੀਂ ਅੱਜ ਸਾਡਾ ਅੱਜ ਤੀਜਾ ਪ੍ਰੋਗਰਾਮ ਹੈ, ਹੀਰ ਦੇ ਕਿੱਸਿਆਂ ਦੀ ਸੱਚਾਈ ਕੀ ਸੱਚਾਈ ਹੈ ਉਹਦੇ ਬਾਰੇ ਹੈ ਜੀ। ਤਾਂ ਇਹਦੇ ਵਿੱਚ ਸਾਡੇ ਨਾਲ ਦੁਬਾਰਾ ਫੇਰ ਰੂਬਰੂ ਹੋ ਰਹੇ ਨੇ ਡਾਕਟਰ ਅਕਰਮ ਜਵੇਦ ਜੀ, ਤਾਂ ਡਾਕਟਰ ਸਵਰਨਜੀਤ ਕੌਰ ਗਰੇਵਾਲ ਜੀ, ਜਿਹੜੇ ਕਿ ਪਹਿਲਾਂ ਨਹੀਂ ਸੀ ਪੀਰ ਹੋ ਸਕੇ ਪਰ ਹੁਣ ਇਹ ਸਾਡੇ ਨਾਲ ਜੁੜ ਗਏ ਨੇ। ਤਾਂ ਅਸੀਂ ਫਿਰ ਸਾਡੇ ਸਵਾਲ ਜਿਹੜੇ ਹਨ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਦੇ, ਉਹ ਤਕਰੀਬਨ ਕਿਉਂਕਿ ਲਹਿੰਦੇ ਪੰਜਾਬ ਵਾਲੇ ਸਾਡੇ ਤੋਂ ਜ਼ਿਆਦਾ ਜਾਣਦੇ ਨੇ ਹੀਰ ਦੇ ਕਿੱਸਿਆਂ ਬਾਰੇ, ਤਾਂ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ। ਤਾਂ ਸਲਾਮ ਅਲੈਕਮ ਮੁਹੰਮਦ ਜਵੇਦ ਅਕਰਮ ਜੀ। ਜੀ ਵਾਲੇਕੁਮ ਸਲਾਮ ਸਰਦਾਰ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਿਮਰਜੀਤ ਜੀ, ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਦੋਨਾਂ ਨੂੰ ਜੀ ਆਏ ਆ। ਸ਼ੁਕਰੀਆ ਜੀ। ਸ਼ੁਕਰੀਆ ਜੀ। ਅਸੀਂ ਫਿਰ ਕੁਐਸਚਨ ਅਸੀਂ ਸ਼ੁਰੂ ਕਰਦੇ ਹਾਂ ਜੀ। ਆਪਾਂ ਸਿਮਰਜੀਤ ਤੁਸੀਂ ਸ਼ੁਰੂ ਕਰੋ। ਕਰਨਜੀਤ ਹਾਂਜੀ, ਤਾਂ ਹਾਂਜੀ ਜੀ, ਹਾਂਜੀ ਤੁਸੀਂ ਸ਼ੁਰੂ ਕਰੋ ਆਪਣੇ ਸਵਾਲ। ਤੁਸੀਂ ਆਪਾਂ ਹਾਂਜੀ, ਮੇਰਾ ਸਵਾਲ ਇਹ ਹੈ ਜੀ ਕਿ ਜੇ ਆਪਾਂ ਮੰਨਦੇ ਹਾਂ ਕਿ ਹੀਰ ਤੇ ਰਾਂਝੇ ਦਾ ਇਸ਼ਕ ਹੋਇਆ, ਠੀਕ ਆ, ਤਾਂ ਹੀਰ ਜਿਹੜੀ ਸੀ, ਜੇ ਆਪਾਂ ਉਹਦੀ ਉਮਰ ਉਸ ਵੇਲੇ ਰਾਂਝੇ ਦੇ ਨਾਲ ਪਹਿਲਾ ਮਿਲਾਪ ਜਦੋਂ ਉਹਦਾ ਹੋਇਆ, ਜੇ ਉਹਦੀ ਉਮਰ ਆਪਾਂ ਉਸ ਵੇਲੇ 12 ਸਾਲ ਦੀ ਵੀ ਮੰਨ ਲਈਏ, ਤਾਂ 12 ਸਾਲ ਉਹਨੇ ਰਾਂਝੇ ਤੋਂ ਮੱਝਾਂ ਚਰਵਾਈਆਂ, ਤਾਂ ਖੇੜਿਆਂ ਦੇ ਨਾਲ ਉਹਦਾ ਵਿਆਹ ਹੋਇਆ, ਫਿਰ ਇਸ ਹਿਸਾਬ ਨਾਲ 24 ਸਾਲ ਦੀ ਉਮਰੇ, ਜਦੋਂ ਕਿ ਉਸ ਵੇਲੇ ਬਾਲ ਵਿਆਹ ਦਾ ਰਿਵਾਜ ਸੀ। ਤਾਂ ਕੀ ਇਹ ਮੰਨਿਆ ਜਾ ਸਕਦਾ ਕਿ ਜਿਹੜੇ ਚੌਧਰੀ ਲੋਕ ਸਨ, ਉਹਨਾਂ ਨੂੰ ਸਮਾਜ ਦੀ ਜਿਹੜੀ ਇਹ ਪਰੰਪਰਾ ਸੀ ਉਹ ਤੋਂ ਛੋਟ ਸੀ? ਹਾਂਜੀ ਹਾਂਜੀ ਸਰਦਾਰ ਜੀ, ਹਾਂਜੀ ਮੈਂ ਸਭ ਤੋਂ ਪਹਿਲੇ ਆਪਣੀ ਭੈਣ ਹੋਰਾਂ ਨੂੰ ਜੀ ਆਇਆਂ ਨੂੰ ਆਨਾ ਜੀ। ਤੇ ਦੂਸਰੀ ਗੱਲ ਇਹ ਹੈ ਜੀ ਕਿ ਤੁਸੀਂ ਹੁਣ ਮੈਨੂੰ ਕੱਲੇ ਨੂੰ ਫਾ ਲੈਂਦੇ ਹੋ, ਤੇ ਦੂਸਰੀ ਗੁਜ਼ਾਰਿਸ਼ ਇਹ ਹੈ ਕਿ ਤੁਸੀਂ 1 ਵਜੇ ਮੈਨੂੰ ਦੱਸਿਆ, ਤੇ ਉਹ ਇੱਧਰ ਸਾਡੇ ਨਾ ਜਨਾਬ ਇੱਕ ਸ਼ੇਰ ਬੜਾ ਉਰਦੂ ਦਾ ਬੜਾ ਸੋਹਣਾ ਸ਼ੇਰ ਹੈ। ਹਾਂਜੀ, ਉਹ ਆਖਦੇ ਨੇ ਵੀ गुल फेंके हैं औरों की तरफ बल्कि समर भी। गुल फुल नूं कहंदे ना जी, फूल है नी। ते ओ शायर लिखदा कि मैं तां करन दिया जी कि क्योंकि साडी इधर जिहड़ी साडी मां बोली पंजाबी है, ਉਹਦੇ ਵਿੱਚ बहुत सारे अखर जिहड़े ने जी अरबी फारसी दे इंग्लिश दे रल गए ने। ते उधर जिहड़ी तुहाडे ਹਾਂਜੀ ਜਿਹੜੀ ਉਧਰ ਤੁਹਾਡੇ ਵਾਲੇ ਵੇ ਗੁਰਮੁਖੀ, ਉਹਦੇ ਵਿੱਚ ਹਿੰਦੀ ਦੇ, ਸੰਸਕ੍ਰਿਤ ਦੇ, ਬਹੁਤ ਸਾਰੇ ਇੰਗਲਿਸ਼ ਦੇ ਲਫ਼ਜ਼ ਰਲ ਗਏ ਨੇ। ਉਹ ਕਈ ਲਫ਼ਜ਼ ਅਸੀਂ ਐਸੇ ਬੋਲਨੇ ਆ, ਕਈ ਲਫ਼ਜ਼ ਜਿਹੜੇ ਸਾਡੇ ਦਰਸ਼ਕਾਂ ਨੂੰ ਮਤਲਬ ਨਹੀਂ ਸਮਝ ਲੱਗਦੇ ਜੀ, ਉਹ ਪੰਜਾਬੀ ਦੇ ਨਹੀਂ ਨਾ ਹੁੰਦੇ ਜੀ। ਤੇ ਇਸੇ ਤਰ੍ਹਾਂ ਨਾ ਜੀ ਅਗਰ ਤੁਸੀਂ 1 ਵਜੇ ਜੁੜੇ, ਮਤਲਬ 1 ਵਜੇ ਤੁਹਾਨੂੰ ਸੂਚਨਾ ਮਿਲੀ ਹੈ, ਤੁਹਾਡੇ ਕੋਲ ਟਾਈਮ ਘੱਟ ਹੈ, ਤੇ ਆਪਾਂ ਕਿਸੇ ਹੋਰ ਦਿਨ ਦਾ ਪ੍ਰੋਗਰਾਮ ਰੱਖ ਲੈਂਦੇ ਆ, ਖੁੱਲਾ ਟਾਈਮ ਲੈ ਲਓ। ਨਹੀਂ ਗੱਲ ਜੀ, ਦੇਖੋ ਜੀ, ਉਹ ਕਹਿੰਦੇ ਇਹ ਨਹੀਂ ਗੱਲ ਜੀ। ਮੈਂ ਫਿਰ ਦੇਸ਼ ਪੰਜਾਬ ਦਾ ਪੁੱਤਰ, ਤੇ ਮੈਂ ਹੁਣ ਪਿੰਡ ਛੱਡ ਕੇ ਤੇਰੀ ਤਾਂ ਦੱਸਣਾ, ਮੈਂ ਉਂਝ ਦੱਸਣਾ ਪਿਆ। ਮੈਂ ਸਰਦਾਰ ਰਾਜੂ ਸ਼ੇਰ ਸੁਣਾਉਣ ਲੱਗਾ ਹਾਂ ਕਿ ਗੁੱਲ ਫੈਂਕੇ ਹੈ ਔਰੋਂ ਕੀ ਤਰਫ ਬਲਕਿ ਸਮਰ ਵੀ। ਤੇ ਕਿਸੇ ਵੱਲ ਜਿਹੜਾ ਫੁੱਲ ਸੁੱਟਣਾ ਨਾ ਜੀ, ਇਹ ਇੱਕ ਪਿਆਰ ਮੁਹੱਬਤ ਦੀ ਨਿਸ਼ਾਨੀ ਹੁੰਦੀ ਹੈ। ਆਗਾਜ਼ ਕਰੀਦਾ ਪਿਆਰ ਦਾ, ਕਿਸੇ ਵੱਲ ਫੁੱਲ ਸੁੱਟ ਗਏ ਹੈ ਜੀ, ਮੁਹੱਬਤ ਦਾ, ਪ੍ਰੇਮ ਦਾ ਆਗਾਜ਼ ਕਰੀਦਾ। ਉਹ ਸ਼ਾਇਰ ਲਿਖਦਾ ਕਿ ਗੁੱਲ ਫੈਂਕੇ ਹੈ ਔਰੋਂ ਕੀ ਤਰਫ ਬਲਕਿ ਸਮਰ ਵੀ, ਐ ਖਾਨਾ ਬਾਰੰਦਾਜ਼ ਚਮਨ ਕੁਛ ਤੋਂ ਇਧਰ ਵੀ। ਤੇ ਤੁਸੀਂ ਮੇਰੇ ਵੱਲ ਸੁੱਟਿਆ ਤੇ ਫੁੱਲ 1 ਵਜੇ, ਪਰ ਸਣੇ ਗਮਲੇ ਹੀ ਸੱਟ ਛੱਡਿਆ। ਸੱਚੀ ਗੱਲ ਜੀ, ਨਹੀਂ ਇਦਾਂ ਦੀ ਗੱਲ ਕੋਈ ਨਹੀਂ ਹੈ। ਉਹ ਗਮਲੇ ਸਣੇ ਤਾਂ ਵੱਜਿਆ ਵੀ ਤੁਸੀਂ ਟਾਈਮ ਨਹੀਂ ਦਿੰਦੇ ਨਾ ਥੋੜਾ ਬਹੁਤਾ ਵੀ। ਇੱਕ ਅੱਧੇ ਦਿਹਾੜੇ ਪਹਿਲੇ ਟਾਪਿਕ ਹੋ ਜਾਏ ਨਾ ਜੀ, ਤੇ ਫਿਰ ਬੰਦਾ ਥੋੜਾ ਜਿਹਾ ਉਹਨੂੰ ਜ਼ਿਹਨ ਬਣਾ ਲੈਂਦਾ, ਕਿਉਂਕਿ ਹਾਂਜੀ ਪੰਜਾਬੀ ਸਾਡੀ ਮਾਂ ਬੋਲੀ ਜਿਹੜੀ ਹੈ ਜੀ, ਇਹਦਾ ਲਿਟਰੇਚਰ ਬੜਾ ਰਿਚ ਹੈ। ਔਰ ਅਸੀਂ MA ਪੰਜਾਬੀ ਕੀਤਾ ਸੀ। ਪਿਛਲੇ ਪ੍ਰੋਗਰਾਮ ਵਿੱਚ ਵੀ ਤੁਹਾਡੇ ਅੱਗੇ ਅਰਜ਼ ਕੀਤਾ ਸੀ ਕਿ ਕੋਈ 28-30 ਸਾਲ ਪਹਿਲੇ। ਹੁਣ ਉਸੇ ਤਰ੍ਹਾਂ ਨਾ ਜੀ ਜੁੜਤ ਨਹੀਂ ਹੈਗੀ, ਲੇਕਿਨ ਇਹ ਜਿਹੜੀ
ਗੱਲ ਪੁੱਛੀ ਹੈ ਭੈਣ ਹੋਰਾਂ, ਇਹ ਵੇਖੋ ਜੀ ਗੁਜ਼ਾਰਿਸ਼ ਇਹ ਵੇ ਕਿ ਜਿਸ ਤਰ੍ਹਾਂ ਹੀਰ ਪੂਰੀ ਕਹਾਣੀ, ਹਾਂਜੀ ਹੀਰ ਦੀ ਪੂਰੀ ਕਹਾਣੀ ਮੈਂ ਤੁਹਾਨੂੰ ਆਪਣੇ ਪਿਛਲਾ ਪ੍ਰੋਗਰਾਮ ਮੇਰਾ ਵੇਖ ਲਵੋ, ਮੈਂ ਉਹਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਮੈਂ ਇਹ ਅਰਜ਼ ਕੀਤੀ ਸੀ ਕਿ ਇਹ ਸਾਰੀ ਕਹਾਣੀ ਜਿਹੜੀ ਹੈ ਨਾ ਜੀ, ਇਹ ਗਵੇੜ ਇਹ ਮਤਲਬ ਇਹਦੇ ਬਾਰੇ ਚ ਮੈਂ ਲਫ਼ਜ਼ ਵਰਤੇ ਸਨ ਕਿ ਤਾਰੀਖ ਜਿਹੜੀ ਹੈ ਨਾ, ਇਤਿਹਾਸ ਉਹ ਮੂੰਹ ਵਿੱਚ ਘੁੰਗਣੀਆਂ ਪਾ ਕੇ ਖਲੋਤੀ ਹੈ, ਸਾਨੂੰ ਕੁਝ ਪਤਾ ਨਹੀਂ ਸਹੀ ਠੁੱਕ ਕੇ ਕੋਈ ਗੱਲ ਨਹੀਂ ਲੱਭਦੀ, ਨਾ ਸਾਨੂੰ ਪਤਾ ਲੱਗਦਾ। ਪੀਰ ਵਾਰਿਸ ਸ਼ਾਹ ਸੈਯਦ ਦੀ ਪੂਰੀ ਅਸੀਂ ਕਿਤਾਬ ਪੜ੍ਹਨੇ ਆ ਨਾ ਜੀ, ਸਾਨੂੰ ਕੋਈ ਪਤਾ ਨਹੀਂ ਉਹਦਾ ਜੰਮਣ ਵਰਾ ਕਿਹੜਾ ਸੀ, ਉਹਦਾ ਮਰਨ ਵਰਾ ਕਿਹੜਾ ਸੀ, ਇਹ ਸਭ ਟੇਵੇ ਨੇ ਪੂਰੀ ਉਹਦੀ ਕਿਤਾਬ ਵਿੱਚ ਨਾ ਜੀ। ਇੱਕ ਥਾਂ ਉਹਨੇ ਬਸ ਲਿਖਿਆ ਕਿ ਸਨ 1180 ਨਬੀ ਹਿਜਰੀ ਲੰਮੇ ਦੇਸ਼ ਦੇ ਵਿੱਚ ਤਿਆਰ ਹੋਈ। ਹੁਣ ਕਈ ਮੈਂ ਜਦੋਂ ਪੜ੍ਹਿਆ ਸੀ, ਉਹ ਕਈ ਨਕਾਦ ਤੇ ਪਾਰਖ ਤੇ ਮੁਹੱਕਕ ਤੇ ਖੋਜਕਾਰ ਜਿਨ੍ਹਾਂ ਨੂੰ ਆਨੇ ਉਹ ਕਹਿੰਦੇ ਨੇ ਜੀ 1180 ਦੇ ਵਿੱਚ ਹੀਰ ਲਿਖੀ ਗਈ, ਤੇ ਇਥੋਂ ਸਾਬਤ ਹੁੰਦਾ ਕਿ ਵਾਰਿਸ ਸ਼ਾਹ ਉਸ ਵੇਲੇ 50-55 ਸਾਲਾਂ ਦਾ ਸੀ, ਕਿਉਂਕਿ ਜਿੱਡੀ ਪੱਕੀ ਤੇ ਪੀਛੀ ਕਿਤਾਬ ਉਹਨੇ ਲਿਖੀ ਹੈ, ਇਹ ਜ਼ਰਾ ਵੱਡੀ ਉਮਰ ਦੇ ਪੱਕੀ ਉਮਰ ਦੇ ਬੰਦੇ ਦਾ ਹੀ ਇੰਨਾ ਤਜਰਬਾ ਹੋ ਸਕਦਾ ਹੈ ਜੀ। ਇਹ ਵੀ ਉਹਨੇ ਇੱਕ ਗਵੇੜ ਹੈ, ਹਾਲਾਂਕਿ ਇਹਦੇ ਮੁਕਾਬਲੇ ਦੇ ਉੱਤੇ ਬਹੁਤ ਆਲਾ ਮਸਨਵੀ ਲਿਖੀ ਹੈ। ਸਾਡੀ ਮਾਂ ਬੋਲੀ ਦੇ ਸ਼ਾਇਰ ਨੇ ਮੀਆਂ ਮੁਹੰਮਦ ਬਖਸ਼, ਬਹੁਤ ਜ਼ਿਆਦਾ ਤੁਹਾਡੇ ਉੱਥੇ ਹੀ ਉਹਨਾਂ ਦਾ ਕਲਾਮ ਸੁਣਿਆ ਪੜਿਆ ਜਾਂਦਾ। ਮੈਂ ਅਕਸਰ ਵੇਖਣਾ ਇੰਡੀਆ ਜੋ ਕਾਫੀ ਮਹਿਫਲਾਂ ਦੇ ਵਿੱਚ ਨਾ ਜੀ ਸੁਣਾਇਆ ਜਾ ਰਿਹਾ ਹੁੰਦਾ ਮੀਆਂ ਮੁਹੰਮਦ ਸਾਹਿਬ ਦਾ ਕਲਾਮ। ਮੀਆਂ ਮੁਹੰਮਦ ਸਾਹਿਬ ਨੇ ਏਡੀ ਆਲਾ ਮਸਨਵੀ, ਉਹ ਵੀ ਸਫਰੁਲ ਇਸ਼ਕ, ਉਹਨਾਂ ਦੀ ਕਿਤਾਬ ਦਾ ਨਾਂ ਹੀ ਸਫਰੁਲ ਇਸ਼ਕ ਹੈ। ਠੀਕ ਹੈ ਜੀ। ਸ਼ਹਜ਼ਾਦਾ ਸੈਫੁਲ ਮਲੂਕ ਤੇ ਬਦੀਉਲ ਜਮਾਲ ਪਰੀ ਦੀ ਦਾਸਤਾਨ ਹੈ ਰੋਮਾਨਵੀ। ਠੀਕ ਹੈ ਜੀ। ਉਹਦੇ ਵਿੱਚ ਲਿਖਦੇ ਨੇ, ਆਪਣੀ ਕਿਤਾਬ ਵਿੱਚ ਆਪੂ ਲਿਖਦੇ ਨੇ ਕਿ ਮਾਹ ਰਮਜ਼ਾਨ ਮੁਬਾਰਕ ਅੰਦਰ ਵਕਤ ਬਹਾਰ ਗੁਲਾਬੀ ਸਫਰੁਲ ਇਸ਼ਕ ਬਣਾਈ ਉਸ ਮੌਲਾ ਹੋਏ ਉਸ ਫਜ਼ਲ ਜਨਾਬੀ, ਤੇ ਉਮਰ ਮੁਸੰਨਫ ਦੀ ਤਦ ਆਹੀ 3 ਦਾਹੇ 3 ਯੱਕੇ। ਭੈਣ ਵੱਡੀ ਫਰਮਾਂਦੀ ਇਹੋ ਪਤੇ ਰੱਬੇ ਨੂੰ ਪੱਕੇ। ਆਂਦੇ ਨੇ ਕਿ ਮਾਹ ਰਮਜ਼ਾਨ ਮੁਬਾਰਕ ਦਾ ਮਹੀਨਾ ਸੀ ਤੇ ਗੁਲਾਬੀ ਬਹਾਰ ਸੀ। ਜਦੋਂ ਇਹ ਮੈਂ ਸਫਰੁਲ ਇਸ਼ਕ ਕਿਤਾਬ ਮੁਕੰਮਲ ਕੀਤੀ, ਸਫਰੁਲ ਇਸ਼ਕ ਬਣਾਈ ਉਸ ਮੌਲਾ ਹੋਇਆ ਉਸ ਫਜ਼ਲ ਜਨਾਬੀ, ਅੱਲਾ ਨੇ ਮੇਰੇ ਤੇ ਫਜ਼ਲ ਕੀਤਾ ਤੇ ਮੇਰੀ ਕਿਤਾਬ ਮੁਕੰਮਲ ਹੋ ਗਈ ਜੀ। ਉਮਰ ਮੁਸੰਨਫ ਦੀ ਤਦ ਆਹੀ 3 ਦਾਹੇ 3 ਯੱਕੇ। ਆਪੇ ਲਿਖਦੇ ਨੇ ਪਏ ਭਈ ਉਸ ਵੇਲੇ ਮੇਰੀ ਉਮਰ 33 ਵਰੇ ਸੀ, 3 ਦਾਹੇ 3 ਯੱਕੇ, 33 ਹੋ ਗਿਆ ਨਾ ਜੀ। ਹਾਂਜੀ। ਤੇ ਭੈਣ ਵੱਡੀ ਫਰਮਾਂਦੀ ਇਹੋ ਪਤੇ ਰੱਬੇ ਨੂੰ ਪੱਕੇ, ਤੇ ਆਂਦੇ ਨੇ ਇਹ ਵੀ ਮੇਰੀ ਵੱਡੀ ਮਸ਼ੀਰਾ ਮੈਨੂੰ ਦੱਸਿਆ। ਬਾਕੀ ਪੱਕਾ ਪਤਾ ਮੇਰੇ ਰੱਬ ਨੂੰ ਹੈ, ਮੈਨੂੰ ਨਹੀਂ ਪਤਾ। ਤੁਸੀਂ ਵੇਖੋ ਨਾ ਕਿ ਇੱਕ ਬੰਦਾ, ਇੱਕ ਨੌਜਵਾਨ 33 ਸਾਲ ਦੀ ਉਮਰ ਦਾ ਏਡੀ ਜ਼ਬਰਦਸਤ ਕਿਤਾਬ ਲਿਖ ਸਕਦਾ ਹੈ ਕਿ ਉਹਨਾਂ ਨੂੰ ਸਾਡੇ ਇੱਥੇ ਪਾਕਿਸਤਾਨ ਹੈ, ਜੇ ਰੋਮੀ ਹੈ ਪਾਕਿਸਤਾਨ ਆਖਿਆ ਜਾਂਦਾ ਹੈ। ਠੀਕ ਹੈ ਜੀ। ਅਰਜ਼ ਮੈਂ ਇਹ ਕਰ ਰਿਹਾ ਸਾਂ ਕਿ ਕਈ ਨਕਾਦ ਆਂਦੇ ਨੇ ਵਾਰਿਸ ਸ਼ਾਹ ਜਦੋਂ ਕਿਤਾਬ ਲਿਖੀ ਉਦੋਂ ਉਹਨਾਂ ਦੀ ਉਮਰ 50-60 ਸਾਲ ਹੋਣੀ ਹੈ ਘੱਟ ਤੋਂ ਘੱਟ, ਲੇਕਿਨ ਮੈਂ ਤਾਂ ਸਮਝਦਾ ਕਿ ਹੋ ਸਕਦਾ ਵਾਰਿਸ ਸ਼ਾਹ ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ, ਹੋ ਸਕਦਾ ਵਾਰਿਸ ਸ਼ਾਹ ਨੇ ਵੀ 32 ਸਾਲ ਦੀ ਉਮਰ ਚ ਲਿਖ ਮਾਰੀ ਹੋਵੇ। ਹੈ ਜੀ। ਇਹ ਤਾਂ ਸਰਦਾਰ ਜੀ ਸਭ ਗਵੇੜ ਨੇ। ਠੀਕ ਹੈ ਜੀ। ਹੁਣ ਦੂਜੀ ਗੁਜ਼ਾਰਿਸ਼ ਹੈ, ਮਤਲਬ ਸਭ ਨੂੰ ਨਹੀਂ ਪਤਾ ਕਿ ਇਹ ਚੀਜ਼ ਕਿਸ ਤਰ੍ਹਾਂ ਸੀ ਕਿਸ ਤਰ੍ਹਾਂ ਨਹੀਂ ਸੀ। ਭਾਈ ਸਾਹਿਬ ਨਹੀਂ ਦੱਸ ਸਕਦੇ। ਨਹੀਂ ਕਿਹੜਾ ਤੁਸੀਂ ਜੇ ਤੁਹਾਡੀ ਗੱਲ ਤੇ ਮੈਂ ਆਉਣਾ ਨਾ ਜੀ, ਹੁਣ ਮੈਂ ਤੁਹਾਡੀ ਗੱਲ ਤੇ ਵੀ ਆਉਂਦਾ। ਮੈਂ ਤੁਸੀਂ ਇਹ ਫਰਮਾਇਆ ਨਾ, ਮੈਂ ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ ਪੜ੍ਹੀ ਹੈ। ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਸ਼ਾਹ ਆਪਣਾ ਵਾਰਿਸ ਸ਼ਾਹ ਤੋਂ ਬਹੁਤ ਪਹਿਲੇ ਹੋਏ ਨੇ ਜੀ। ਤੇ ਭਾਈ ਜੈ ਰਾਮ ਜੀ ਨੇ ਜਦੋਂ ਭੈਣ ਨਾਨਕੀ ਜੀ ਨੇ ਵਿਆਹ ਕਰਾਇਆ ਨਾ ਗੁਰੂ ਨਾਨਕ ਦੇਵ ਜੀ ਦਾ, ਸੁਲਤਾਨਪੁਰ ਤੋਂ ਜੰਜ ਗਈ ਸੀ ਬਟਾਲੇ। ਠੀਕ ਹੈ ਜੀ। ਉਦੋਂ ਗੁਰਦੇਵ ਜੀ ਦੀ ਉਮਰ 19 ਵਰੇ ਸੀ। ਤੁਸੀਂ ਹੁਣ ਧੱਕੇ ਨਾਲ ਹੀਰ ਦੀ ਉਮਰ 12 ਸਾਲ ਦੀ ਹੀਰ ਕਿਉਂ ਵਿਆਹੁੰਦੇ ਹੋ? ਇਹ ਠੀਕ ਹੈ ਕਿਤੇ 12 ਸਾਲਾਂ ਦੇ ਵੀ ਬੱਚੇ। ਭਾਈ ਸਾਹਿਬ ਗੱਲ ਵੇਖੋ ਨਾ, ਇਹ
ਨਹੀਂ ਮੈਂ ਇਸ ਕਰਕੇ ਮੈਂ ਮੇਰੀ ਆਪਣੇ ਭੈਣ ਜੀ 12 ਸਾਲ ਦੀ ਉਮਰ ਹੋਏਗੀ, ਮੈਂ ਤਾਂ ਮੰਨ ਰਹੀ ਹਾਂ ਕਿ ਜੇ ਆਪਾਂ ਘੱਟ ਤੋਂ ਘੱਟ ਵੀ ਉਮਰ ਲਈਏ, ਕਿਉਂਕਿ ਉਸ ਵੇਲੇ ਵਿਆਹ ਦੀ ਉਮਰ ਬੱਚਿਆਂ ਦੀ ਬਾਲ ਵਿਆਹ ਦੀ ਹੁੰਦੀ ਸੀ, ਤੇ ਜੇ ਆਪਾਂ ਘੱਟ ਤੋਂ ਘੱਟ ਵੀ ਉਮਰ ਲਾਈਏ ਹੀਰ 12 ਸਾਲ ਦੀ ਜੇ ਲਾਈਏ ਤਾਂ 12 ਸਾਲ ਇਹ ਹੋ ਗਏ, ਤੁਹਾਡੀ ਗੱਲ ਬਜਾਏ 24 ਸਾਲ ਹੋ ਗਏ। ਮਕਸਦ ਇਹ ਹੈ ਕਿ ਬਾਅਦ ਐਕਸੈਪਸ਼ਨਲ ਕੇਸ ਵੀ ਹੋ ਜਾਂਦੇ ਨੇ, ਪਰ ਮੈਂ ਅਰਜ਼ ਇਹ ਕਰਨੀ ਚਾਹੁੰਦਾ ਵਾਂ, ਇਹ ਤੁਹਾਡਾ ਸਵਾਲ ਅੱਛਾ ਹੈ। ਮਕਸਦ ਤੇ ਇਹ ਵੇ ਨਾ ਕਿ ਇਹੋ ਜਿਹੇ ਸਵਾਲਾਂ ਦੇ ਵਿੱਚੋਂ ਜੀ ਅਸਾਂ ਕੀ ਕੱਢਣਾ, ਗੱਲ ਤੇ ਇਹ ਵੇ ਕਿ ਤੁਹਾਡਾ ਜਿਹੜਾ ਮੈਂ ਉਹ ਪ੍ਰੋਗਰਾਮ ਮੈਨੂੰ ਭੇਜਿਆ ਸਰਦਾਰ ਹੋਰਾਂ ਮੈਨੂੰ ਭੇਜਿਆ ਸੀ ਨਾ, ਮਾਫ ਕਰਨਾ ਕੱਢਣਾ ਆਪਾਂ ਇਹੀ ਹੈ ਕਿ ਪੰਜਾਬੀ ਦੇ ਵਿੱਚ ਕੀ ਠੀਕ ਹੈ, ਕੀ ਗਲਤ ਹੈ, ਕੀ ਸੱਚ ਹੈ, ਕੀ ਝੂਠ ਹੈ, ਆਪਾਂ ਤਾਂ ਉਹ ਚੀਜ਼ ਪੜਤਾਲਨੀ, ਆਪਾਂ ਤੇ ਸੱਚ ਝੂਠ ਦਾ ਨਿਤਾਰਾ ਕਰਨਾ, ਆਪਾਂ ਨੂੰ ਆਪਣੇ ਨਿੱਜ ਵਾਸਤੇ ਕੁਝ ਨਹੀਂ ਚਾਹੀਦਾ, ਆਪਾਂ ਤੇ ਵਿਰਸੇ ਦੀ ਗੱਲ ਕਰਨੀ ਹੈ ਕਿ ਵਿਰਸੇ ਦੇ ਵਿੱਚ ਕੀ ਸਹੀ ਮਿਲਦਾ ਕੀ ਗਲਤ, ਬਸ ਦੈਟਸ ਆਲ। ਹਾਂਜੀ ਹਾਂ ਮੇਰੀ ਗੁਜ਼ਾਰਿਸ਼ ਸੁਣ ਲਓ, ਇਹਦਾ ਵੀ ਤੁਹਾਨੂੰ ਮੈਂ ਜਵਾਬ ਦੇਣਾ, ਹੁਣ ਮੇਰੀ ਗੁਜ਼ਾਰਿਸ਼ ਸੁਣ ਲਓ। ਹਾਂਜੀ ਜ਼ਰੂਰ। ਜਿਹੜਾ ਅਦਬ ਹੁੰਦਾ ਨਾ, ਅਦਬ ਤੁਸੀਂ ਮਾਸ਼ਾਅੱਲਾ ਮੈਨੂੰ ਹੁਣ ਤਾਰਫ ਸਰਦਾਰ ਹੋਰਾਂ ਤਾਰਫ ਨਹੀਂ ਤੁਹਾਡਾ ਕਰਾਇਆ, ਤੁਸੀਂ ਜੇ ਲਿਟਰੇਚਰ ਨੂੰ ਪੜ੍ਹਿਆ ਨਾ, ਅਸਾਂ ਪੜ੍ਹਿਆ ਕਿ ਅਦਬ ਦੇ ਮੁਖਤਲਿਫ ਦਬਿਸਤਾਨ ਨੇ। ਹਾਂਜੀ ਮੈਂ ਤਾਰਫ ਆਪਣਾ ਖੁਦ ਹੀ ਕਰਵਾ ਦਿੰਨੀ ਆ, ਮੈਂ ਜੀ 4 MA ਕੀਤੀਆਂ ਹੋਈਆਂ, MA ਅੰਗਰੇਜ਼ੀ ਹਿਸਟਰੀ, B.Ed ਕੀਤੀ ਹੈ, ਪ੍ਰਭਾਕਰ ਕੀਤੀ ਹੈ, PhD ਹਿੰਦੀ ਆ ਤੇ PhD ਪੰਜਾਬੀ ਆ, ਸਾਰੀ ਉਮਰ ਮੈਂ ਪੰਜਾਬੀ ਪੜ੍ਹਾਈ ਹੈ। ਵਾਹ 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 ਵਾਹ, ਲਓ ਗੱਲ ਮੁੱਕ ਗਈ। ਹੁਣ ਮੇਰੀ ਗੱਲ ਸੁਣ ਲਓ, ਹੁਣ ਲਿਟਰੇਚਰ ਜਿਹੜਾ ਨਾ ਜੀ, ਲਿਟਰੇਚਰ ਇਹਦਾ ਅਸਾਂ ਜੋ ਪੜ੍ਹਿਆ ਨਾ, ਸਾਡੇ ਕੋਲ ਇਹ ਵੇ ਵੀ ਲਿਟਰੇਚਰ ਜਿਹੜਾ ਨਾ, ਇੱਕ ਆਪਣਾ ਮੌਲਾਨਾ ਅਲਤਾਫ ਹੁਸੈਨ ਹਾਲੀ ਦੀ ਕਿਤਾਬ ਸੀ ਮੁਕੱਦਮਾ ਸ਼ੇਰ ਓ ਸ਼ਾਇਰੀ, ਠੀਕ ਹੈ ਜੀ, ਉਹਦੇ ਵਿੱਚ ਉਹਨਾਂ ਨੇ 2 ਵੰਡਾਂ ਕੀਤੀਆਂ ਨੇ, ਇੱਕ ਅਦਬ ਬਰਾਏ ਅਦਬ, ਇੱਕ ਅਦਬ ਬਰਾਏ ਜ਼ਿੰਦਗੀ, ਠੀਕ ਹੈ ਜੀ। ਹੁਣ ਇਹਦੀ ਅੱਗੋਂ ਮੁਖਤਲਿਫ ਹੋਰ ਲਖਾਰੀਆਂ ਨੇ ਹੋਰ ਵੰਡਾਂ ਕੀਤੀਆਂ ਨੇ, ਇੱਕ ਨੂੰ ਤਖਲੀਕੀ ਅਦਬ ਕਹਿ ਦਿੱਤਾ, ਅਦਬ ਬਰਾਏ ਅਦਬ ਨੂੰ ਤਖਲੀਕੀ ਅਦਬ ਕਹਿ ਦਿੱਤਾ, ਦੂਸਰਿਆਂ ਨੂੰ ਮਾਲੂਮਾਤੀ ਅਦਬ। ਹੁਣ ਇਹ ਜਿੰਨੇ ਮੈਂ ਅੱਖਰ ਬੋਲਣਾ ਪਿਆ, ਇਹ ਜ਼ਰਾ ਅਸੀਂ ਉਰਦੂ ਜਾਂ ਅਰਬੀ ਦੇ ਬੋਲਣ ਦੇ ਆ, ਕਿ ਉਹਨੂੰ ਸਮਝ ਨਹੀਂ ਲਈ ਤੁਹਾਨੂੰ। ਗੁਜ਼ਾਰਿਸ਼ ਮੈਂ ਕਰ ਰਿਹਾ ਸਾਂ ਕਿ ਬਹੁਤ ਸਾਰੇ ਵੇਖੋ ਨਾ, ਹੁਣ ਹਜ਼ਰਤ ਅਲਾਮਾ ਇਕਬਾਲ ਸਾਡੇ ਕੌਮੀ ਸ਼ਾਇਰ ਨੇ, ਬਹੁਤ ਵੱਡਾ ਨਾਂ ਹੈ ਬਰੇ ਸਗੀਰ ਦਾ, ਬਲਕਿ ਉਰਦੂ ਜ਼ੁਬਾਨ ਦੇ, ਫਾਰਸੀ ਜ਼ੁਬਾਨ ਦੇ ਬੜੇ ਵੱਡੇ ਸ਼ਾਇਰ ਨੇ। ਉਹਨਾਂ ਨੇ ਨਾ ਜੀ ਇੱਕ ਬਰਤਰੀ ਹਰੀ ਦਾ, ਹਾਂਜੀ ਬਰਤਰੀ ਹਰੀ ਦਾ ਇੱਕ ਸ਼ੇਰ ਆਪਣੀ ਕਿਤਾਬ ਦੇ ਸਟਾਰਟ ਦੇ ਵਿੱਚ, ਬਰਤਰੀ ਹਰੀ ਦਾ ਖਿਆਲ ਹੈ, ਸ਼ੇਰ ਮੇਰਾ ਜ਼ਾਤੀ ਖਿਆਲ ਹੈ ਕਿ ਸ਼ੇਰ ਅਲਾਮਾ ਸਾਹਿਬ ਦਾ ਆਪਣਾ ਹੈ, ਕਿਉਂਕਿ ਬਰਤਰੀ ਹਰੀ ਤੇ ਸੰਤ ਸਿਕਰਤ ਦੇ ਲਿਖਾਰੀ ਸਨ, ਤੇ ਅਲਾਮਾ ਸਾਹਿਬ ਨੇ ਉਹਨਾਂ ਦੀ ਉਹ ਜਿਹੜੀ ਕੋਟ ਹੈ ਉਹਨੂੰ ਆਪਣੇ ਲਫ਼ਜ਼ਾਂ 'ਚ ਢਾਲ ਕੇ ਨਾ ਜੀ, ਉਹ ਸ਼ੇਰ ਹੈ ਕਿ फूल की पत्ती से कट सकता है हीरे का जिगर, मर्दे नादा पर कलामे नरमो नाजिक बेअसर। ये स्टार्ट लिखा हज़रत अल्लामा इकबाल ने अपनी किताब दे बरतरी हरी दा शेर। हुण बरतरी हरी आपू राजा बिक्रमाजीत दे, जिथों तक मैनूं याद पैंदा क्योंकि मैं हुण बुढ़ा हो गया, कदी पढ़िया सी, ओदे भाई सन और बहुत वड्डे आप बादशाह भी रहे। फिर उस तो बाद उन्होंने अपनी लाइन बदल ली, दरवेशी लाइन च आ गए, जिन्होंने असीं दरवेश कहने, उन्होंने भी कोई भगती च आ गए हैं जी, जो भी सी तुहाडी उत्थे जुबान है। उन्होंने जिहड़ी सर उन्होंने जिहड़ी पोएट्री कीती है ना जी, उस पोएट्री दे विच भी इंतहाई काबिले तराज गल्लां भी हैं जी। उस तो बाद तुसीं आ जाओ जदों वारिस शाह दा दौर सी, वारिस शाह ने अपनियां ਉਹ किताबां सारियां लिखियां ने कि उदों मसाजिद दे विच ਜਿਹੜੀਆਂ ਕਿਤਾਬਾਂ ਮਦਾਰਸ ਦੇ ਵਿੱਚ, ਮਦਰਸੇ ਮਸੀਤਾਂ ਹੀ ਉਦੋਂ ਸਕੂਲ ਹੁੰਦੀਆਂ ਹਨ, ਉਦੋਂ ਜਿਹੜੀਆਂ ਪੜ੍ਹਾਈਆਂ ਜਾਂਦੀਆਂ ਹਨ ਉਹਦੇ ਵਿੱਚ ਪੀਰ ਵਾਰਿਸ ਸ਼ਾਹ ਹੋਰਾਂ ਉਹਨਾਂ ਸਾਰੀਆਂ ਕਿਤਾਬਾਂ ਦੇ ਨਾਂ ਲਿਖੇ ਨੇ ਵੀ ਇਹ ਕਿਤਾਬਾਂ ਮੇਰੇ ਦੌਰ ਵਿੱਚ, ਮੇਰੇ ਸਮੇਂ 'ਚ ਪੜ੍ਹਾਈਆਂ ਜਾਂਦੀਆਂ ਸਨ ਮਸਾਜਿਦ ਦੇ ਵਿੱਚ, ਠੀਕ ਹੈ ਜੀ। ਉਹਨਾਂ ਕਿਤਾਬਾਂ ਦੇ ਵਿੱਚ ਵੀ ਨਿਜ਼ਾਮੀ ਗੰਜਵੀ ਦੀ ਕਿਤਾਬ ਸੀ, ਫਿਰ ਉਹ ਜਿਹੜਾ ਖੁਸਰੂ ਸ਼ੀਰੀ ਦੀ ਉਹਨਾਂ ਨੇ ਦਾਸਤਾਨ ਲਿਖੀ ਸੀ, ਮਸਨਵੀ। ਇਸ ਤੋਂ ਇਲਾਵਾ ਫਿਰ ਉਹਦੇ ਵਿੱਚ ਗੁਲਸਤਾਨ ਸੀ, ਮੁਸਲਿਹੁੱਦੀਨ ਸਾਦੀ, ਬਹੁਤ ਵੱਡੇ ਰਾਈਟਰ ਹੋਏ ਨੇ। ਦੁਨੀਆ ਦੀ ਕਿਹੜੀ ਜ਼ੁਬਾਨ ਹੈ ਜਿਹਦੇ ਵਿੱਚ ਸ਼ੇਖ ਸਾਦੀ ਦੇ ਕਲਾਮ ਦਾ ਤਰਜਮਾ ਨਹੀਂ ਕੀਤਾ ਗਿਆ? ਇਤਨਾਜ਼ਾਤ
ਹੀਰ ਦੇ ਕਿਸੇ ਬਾਰੇ ਗੱਲ ਕਰੀਏ ਤਾਂ ਬਿਹਤਰ ਹੋਏਗਾ, ਕਿਉਂਕਿ ਬਹੁਤ ਵਾਸਤ ਚਲੀ ਜਾਂਦੀ ਗੱਲ, ਹੋਰ ਨਾ ਕਵੀਆਂ ਦੀ ਬਾਰੇ ਚ ਗੱਲ ਕਰਨੀ। ਤੁਸੀਂ ਗੁਜ਼ਾਰਿਸ਼ ਸੁਣੋ ਨਾ, ਤੁਸੀਂ ਕੱਲੇ ਵਾਰਿਸ ਸ਼ਾਹ ਨੂੰ ਅੱਡ ਕਰਕੇ ਨਹੀਂ ਨਾ ਵੇਖ ਸਕਦੇ, ਤੁਸੀਂ ਕੱਲੇ ਵਾਰਿਸ ਸ਼ਾਹ ਤੇ ਕਿਉਂ ਇਤਰਾਜ਼ ਕਰਦੇ ਹੋ ਜਦੋਂ ਕਿ ਮੈਂ ਤੁਹਾਨੂੰ ਸਾਰੇ ਭਾਈਜਾਨ ਵਾਰਿਸ ਦੀ ਇਤਰਾਜ਼ माफ करना एक मिनट, अमीन साहब सारे जुड़ गए ने, प्रोफेसर अमीन साहब अस्सलाम वालेकुम जी। वालेकुम अस्सलाम जनाब। लो प्रोफेसर साहब आ गए, शुक्र है मेरे नाल भी कोई रल गया प्रोफेसर साहब का मैं तरला पहले ही कर लेता कि तुसा मेरा साथ देना जनाब, ਇਹ ਸਰਦਾਰ ਹੋ ਰਹੀ ਤੇ ਭੈਣ ਹੋ ਰਹੀ ਹੈ ਤੇ ਇਕੱਠੇ ਹੋ ਗਏ ਮੇਰੇ ਖਿਲਾਫ। ਹੁਣ ਸਾਡੀ ਟੀਮ ਬਰਾਬਰ ਹੋ ਗਈ ਹੈ। ਹਾਂ ਜੀ ਅਕਰਮ ਸਾਹਿਬ, ਅਸੀਂ ਤੇ ਤੁਹਾਡੇ ਬੜੇ ਫੈਨ ਆ। ਅਸੀਂ ਮੈਂ ਤੇ ਪਿਛਲਾ ਪ੍ਰੋਗਰਾਮ ਜਦੋਂ ਦੇਖਿਆ ਸਰਦਾਰ ਸਾਹਿਬ ਨੇ ਤੁਹਾਨੂੰ ਐਡ ਕੀਤਾ ਤੇ ਮੈਂ ਬੜਾ ਖੁਸ਼ ਹੋਇਆ, ਬਲਕਿ ਕਾਫੀ ਦੇਰ ਬਾਅਦ ਚ ਮੇਰੀ ਨਾਲ ਗੱਲਬਾਤ ਹੋਈ। ਮੈਂ ਕਿਹਾ ਇਹ ਉਹ ਲੋਕ ਨੇ ਜਿਹੜੇ ਪਾਕਿਸਤਾਨ ਦੇ ਬੜੇ ਮੰਨੇ ਫਨਕਾਰ ਲੋਕ ਫੈਮਿਲੀ ਤੋਂ ਤਾਲੁਕ ਰੱਖਦੇ ਨੇ, ਔਰ ਕੁੱਲੀ ਫਕੀਰ ਦੇ ਇਹਨਾਂ ਦਾ ਪ੍ਰੋਗਰਾਮ ਅਸੀਂ ਬੜੇ ਸ਼ੌਕ ਨਾਲ ਦੇਖਦੇ ਰਹੇ ਹਾਂ ਟੀਵੀ ਤੇ। ਇਹਨਾਂ ਦਾ ਮਾਸ਼ਾਅੱਲਾ ਬੜੀ ਨਜ਼ਰ ਹੈ ਜੀ, ਬੜਾ ਗਹਿਰਾ ਇਹਨਾਂ ਦਾ ਮੁਤਾਲਿਆ ਵਾਰਿਸ ਸ਼ਾਹ ਦੇ ਉੱਤੇ। ਤੇ ਮੈਂ ਮਾਫੀ ਚਾਹੁੰਦਾ, ਬਿਜਲੀ ਦੀ ਲੋਡ ਸ਼ੈਡਿੰਗ ਦੀ ਵਜ੍ਹਾ ਨਾਲ ਮੈਂ ਟਾਈਮ ਤੇ ਨਹੀਂ ਜੁੜ ਸਕਿਆ। ਹੁਣ ਲਾਈਟ ਆਈ ਹੈ ਤੇ ਮੈਂ ਤੁਹਾਡੇ ਨਾਲ ਜੁੜ ਸਕਿਆ। ਤੇ ਮੈਨੂੰ ਨਹੀਂ ਪਤਾ ਤੁਹਾਡੀ ਗੱਲਬਾਤ ਕਿਸ ਟੌਪਿਕ ਤੇ ਹੋ ਰਹੀ ਹੈ, ਤੇ ਥੋੜੀ ਜੀ ਗੱਲਬਾਤ ਅੱਗੇ ਵਧਾਓ। ਬੜਾ ਸ਼ੁਕਰੀਆ ਜੀ, ਬੜਾ ਜੀ ਆਇਆਂ ਨੂੰ ਤੁਹਾਨੂੰ ਆਨੇ ਆਪਣੇ ਮਹਿਫਲ ਦੇ ਵਿੱਚ। ਉਹ ਮੇਰੀ ਭੈਣ ਹੋਰੀ ਇੱਕ ਦੋ ਸਵਾਲ ਕਰ ਰਹੇ ਸਨ ਤੇ ਮੈਂ ਉਹਨਾਂ ਨੂੰ ਇਹ ਅਰਜ਼ ਕਰ ਰਿਹਾ ਸਾਂ ਕਿ ਵਾਰਿਸ ਸ਼ਾਹ ਦੇ ਉੱਤੇ ਨਾ ਜੀ, ਮੈਂ ਚਲੋ ਵਾਰਿਸ ਸ਼ਾਹ ਤੇ ਆ ਜਾਣਾ। ਵਾਰਿਸ ਸ਼ਾਹ ਸੈਯਦ ਦੇ ਉੱਤੇ ਇਤਰਾਜ਼ ਜਿਹੜਾ ਨਾ ਜੀ, ਉਹ ਕੱਲਾ ਸਰਦਾਰ ਜੀ ਕੱਲਾ ਮੇਰੀ ਭੈਣ ਹੋਰਾਂ ਨੂੰ ਨਹੀਂ, ਪੀਰ ਵਾਰਿਸ ਸ਼ਾਹ ਹੋਰਾਂ ਦੇ ਉੱਤੇ ਸਾਡੇ ਪਾਕਿਸਤਾਨ ਦੇ ਵਿੱਚ ਵੀ ਮੁਖਤਲਿਫ ਜਿਹੜੇ ਲੇਖਕ ਨੇ, ਮੁਖਤਲਿਫ ਲਿਖਾਰੀ ਨੇ, ਉਹਨਾਂ ਬੜੇ ਇਤਰਾਜ਼ਾਤ ਕੀਤੇ ਨੇ। ਹਾਂਜੀ, ਹੁਣ ਇੱਕ ਕਿਤਾਬ ਸੀ ਹੋਰੇ ਚੌਧਰੀ ਅਫਜ਼ਲ ਹੱਕ ਸਾਹਿਬ ਦੀ ਮਾਸ਼ੂਕਾ ਪੰਜਾਬ, ਉਹਦੇ ਵਿੱਚ ਉਹਨਾਂ ਬੜੇ ਇਤਰਾਜ਼ ਚੁੱਕੇ ਨੇ। ਉਹਨਾਂ ਨੇ ਆਖਿਆ ਜੀ ਇਹ ਫੋਸ਼ ਨਗਾਰੀ ਕੀਤੀ ਹੈ ਬੜੀ ਵਾਰਿਸ ਸ਼ਾਹ ਹੋਰਾਂ ਵਿੱਚ। ਹਾਂਜੀ, ਔਰ ਉਸ ਤੋਂ ਇਲਾਵਾ ਫਿਰ ਇਸੇ ਤਰ੍ਹਾਂ ਸਾਰੇ ਇੱਕ ਸਨ ਪ੍ਰੋਫੈਸਰ ਜ਼ਿਆ ਮੁਹੰਮਦ ਸਾਹਿਬ, ਉਹਨਾਂ ਦੀ ਕਿਤਾਬ ਸੀ ਯਾਦਗਾਰੇ ਵਾਰਿਸ। ਉਹ ਜਿਹੜੇ ਪਹਿਲੇ ਮੈਂ ਅਫਜ਼ਲ ਹੱਕ ਸਾਹਿਬ ਦੱਸੇ ਨੇ, ਉਹਨਾਂ ਦੀ ਸੀ ਮਾਸ਼ੂਕਾ ਪੰਜਾਬ। ਉਹਦੇ ਚੋਂ ਵਾਰਿਸ ਸ਼ਾਹ ਸਾਹਿਬ ਦੀ ਫੋਸ਼ ਨਗਾਰੀ ਦੀ ਮਤਲਬ ਨਿੰਦਿਆ ਕਰਦੇ ਨੇ। ਦੂਜੇ ਪਾਸੇ ਪ੍ਰੋਫੈਸਰ ਜ਼ਿਆ ਮੁਹੰਮਦ ਸਾਹਿਬ ਜਿਨ੍ਹਾਂ ਨੇ ਯਾਦਗਾਰੇ ਵਾਰਿਸ ਲਿਖੀ ਹੈ, ਉਹ ਸਾਰੇ ਇੰਨੇ ਭਰਵੇਂ ਦਲਾਇਲ ਦਿੰਦੇ ਨੇ ਵਾਰਿਸ ਸ਼ਾਹ ਦੇ ਹੱਕ ਚ। ਗੁਜ਼ਾਰਿਸ਼ ਇਹ ਵੇ ਕਿ ਮੈਂ ਉਹਨੇ ਕਿ ਬਿਲਕੁਲ ਸਮੇਟਣਾ ਗੱਲ ਨੂੰ, ਕਿਉਂਕਿ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਨੂੰ ਆਨੇ, ਉਹਨਾਂ ਦੀ ਗੱਲ ਸੁਣਿਆ ਮੇਰੇ ਵੱਡੇ ਨੇ। ਸਰ ਗੁਜ਼ਾਰਿਸ਼ ਇਹ ਵੇ ਕਿ ਹਰ ਬੰਦਾ ਜਿਹੜਾ ਨਾ ਜੀ, ਇੱਕ ਅਹਿਲੇ ਫਨ ਜਿਵੇਂ ਮੇਰੀ ਭੈਣ ਹੋਰਾਂ 4 ਮਾਸ਼ਾਅੱਲਾ MA 2 PhDਆਂ, ਇਹਨਾਂ ਨੇ ਕਿਸੇ ਫਨ ਪਾਰੇ ਨੂੰ, ਕਿਸੇ ਤਖਲੀਕ ਨੂੰ, ਕਿਸੇ ਤਹਿਰੀਰ ਨੂੰ, ਕਿਸੇ ਲਿਖਤ ਨੂੰ ਇਹਨਾਂ ਕਿਸੇ ਹੋਰ ਨਜ਼ਰ ਨਾਲ ਵੇਖਣਾ। ਇੱਕ ਆਮ ਆਦਮੀ ਨੇ ਕਿਸੇ ਹੋਰ ਨਜ਼ਰ ਨਾਲ ਦੇਖਣਾ। ਠੀਕ ਹੈ ਜੀ। ਹੁਣ ਸਰ ਇੱਕ ਮੈਂ ਵੇਖਿਆ ਲਾਹੌਰ ਜਾ ਕੇ ਅਜਾਇਬ ਘਰ ਦੇ ਵਿੱਚ, ਲਾਹੌਰ ਦੇ ਮਿਊਜ਼ੀਅਮ ਦੇ ਵਿੱਚ, ਉੱਥੇ ਸਰ ਪੁਰਾਣੇ ਦੇਵੀ ਦੇਵਤਾਵਾਂ ਦੇ ਕਈ ਐਸੇ ਬੁੱਤ ਪਏ ਨੇ ਜਿਹੜੇ ਬਿਲਕੁਲ ਬਰਹਨਾ ਨੇ, ਮਤਲਬ ਨੰਗੇ ਬੁੱਤ ਬਣੇ ਨੇ। ਹੁਣ ਮੁਜੱਸਮਾ ਸਾਜ਼ ਸਰ ਜਦੋਂ ਮੁਜੱਸਮੇ ਬਣਾਉਂਦਾ ਨਾ ਸਰ, ਉਹਨੂੰ ਇੱਕ ਮੇਰੇ ਵਰਗਾ ਬੰਦਾ ਵੇਖ ਕੇ ਆਂਦਾ ਯਾਰ ਕੀ ਇਹਨੇ ਬਣਾ ਛੱਡਿਆ ਕੋਈ ਚੀਜ਼, ਮੇਰਾ ਮਤਲਬ ਹੈ ਵੇਖਣ ਵਾਲੀ ਸ਼ੈ ਹੀ ਨਹੀਂ ਹੈ। ਹਾਂਜੀ, ਉਹ ਲੇਕਿਨ ਉਹਨੇ ਜਿਸ ਐਂਗਲ ਨਾਲ ਬਣਾਇਆ, ਉਹਨੂੰ ਅਗਰ ਕੋਈ ਦੂਸਰਾ ਸੰਗ ਤਰਾਸ਼ ਹੀ ਦੇਖੇਗਾ ਨਾ ਜੀ, ਦੂਸਰਾ ਮੁਜੱਸਮੇ ਬਣਾਉਣ ਵਾਲਾ ਵੇਖੇਗਾ, ਉਹ ਉਹਦੇ ਇੱਕ ਇੱਕ ਅੰਗ ਨੂੰ ਕਿਸੇ ਹੋਰ ਅੰਦਾਜ਼ ਨਾਲ ਦੇਖੇਗਾ। ਠੀਕ ਹੈ ਮੇਰੇ ਆਕਾ, ਗੁਜ਼ਾਰਿਸ਼ ਇਹ ਹੈ ਕਿ ਜਿਵੇਂ ਪੀਰ ਵਾਰਿਸ ਸ਼ਾਹ ਹੀ ਨੇ, ਉਹਨਾਂ ਨੂੰ ਅਸੀਂ ਤੇ ਹੋਰ ਤਰੀਕੇ ਨਾਲ ਵੇਖਦੇ ਆ, ਲੇਕਿਨ ਇੱਕ ਜਿਹੜਾ ਬੰਦਾ ਸਰ ਖੁਦ ਲਿਟਰੇਚਰ ਦਾ ਉਸਤਾਦ ਹੈ ਜਾਂ ਲਿਟਰੇਚਰ ਦਾ ਸਟੂਡੈਂਟ ਹੀ ਹੈ, ਉਹ ਬੰਦਾ ਜਦੋਂ ਵੇਖੇਗਾ ਤੇ ਉਹਨੂੰ ਸ਼ੇਰੋ ਸ਼ਾਇਰੀ ਦੀਆਂ ਜਿਹੜੀਆਂ ਮੁਖਤਲਿਫ ਇਸਨਾਫ ਨੇ ਨਾ ਜੀ, ਉਹਨਾਂ ਦੀ ਤਰੱਕੜੀ ਤੇ ਤੁਰੇਗਾ। ਹਾਂਜੀ, ਉਹ ਸ਼ੇਰੋ ਸ਼ਾਇਰੀ ਦੇ ਜਿਹੜੇ ਅਸੂਲੋ ਜ਼ਵਾਬਤ ਨੇ, ਉਹਨਾਂ ਦੇ ਵੱਟੇ ਪਾ ਕੇ ਫਿਰ ਅੱਗੇ ਵਾਰਿਸ ਸ਼ਾਹ ਦਾ ਕਲਾਮ ਧਰੇਗਾ ਕਿ ਹੁਣ ਵੇਖੀਏ ਜੀ ਕਿਹੜਾ ਪਾਸਾ ਭਾਰਾ ਜਾਂਦਾ ਤੇ ਕਿਹੜਾ ਇਹ ਬਜਾਏ ਵਾਰਿਸ। ਹਾਂਜੀ ਡਾਕਟਰ ਸਾਹਿਬ, ਮੈਂ ਇੱਕ ਸਵਾਲ ਕਰਨਾ, ਮੈਂ ਇੱਕ ਸਵਾਲ ਕਰਨਾ ਜੀ। ਦੇਖੋ ਜੀ, ਜਿੰਨੇ ਕਿੱਸੇ ਲਿਖ ਗਏ ਨੇ
ਉਹ ਵਾਰਿਸ ਸ਼ਾਹ ਮੇਰੇ ਖਿਆਲ 1798 ਚ ਵਿਚਾਰੇ ਦੁਨੀਆ ਤੋਂ ਚਲੇ ਜਾਂਦੇ ਨੇ। ਉਹ ਤੱਕ ਕਿਸੇ ਬਹੁਤ ਨੇ, ਪਰ ਜਦੋਂ ਦਾ ਇਸਲਾਮ ਆ ਗਿਆ ਪੰਜਾਬ 'ਚ, ਉਹ ਤੋਂ ਪਹਿਲਾਂ ਕੋਈ ਕਿੱਸਾ ਨਹੀਂ ਸੀ। ਜਦੋਂ 1798 ਚ ਰਣਜੀਤ ਸਿੰਘ ਰਾਜ ਆਇਆ, ਉਸ ਤੋਂ ਬਾਅਦ ਕੋਈ ਕਿੱਸਾ ਨਹੀਂ ਲਿਖਿਆ ਗਿਆ। ਹੁਣ ਕਿੰਨੇ 75 ਸਾਲ ਹੋ ਗਏ ਨੇ ਦੋਨਾਂ ਮੁਲਕਾਂ ਨੂੰ ਆਜ਼ਾਦ ਹੋਇਆ ਨੂੰ, ਪੰਜਾਬ ਵਿੱਚ ਕੋਈ ਕਿੱਸਾ ਨਹੀਂ ਲਿਖਿਆ ਗਿਆ। ਤੁਹਾਡੇ ਲਹਿੰਦੇ ਪੰਜਾਬ 'ਚ ਕਿੱਸੇ ਖਤਮ ਕਿਉਂ ਹੋ ਨਹੀਂ ਲਿਖੇ ਗਏ ਨੇ ਜੀ, ਲਿਖੇ ਗਏ ਨੇ। ਤੁਸੀਂ ਦੇਖੋ ਨਾ 1857 ਨੂੰ ਅੰਗਰੇਜ਼ ਹੀ ਸੀ ਨਾ ਇੱਥੇ ਜੀ। ਹਾਂਜੀ ਹਾਂਜੀ ਹਾਂਜੀ, ਗਦਰ ਜਦੋਂ ਹੋਇਆ ਗਦਰ, ਹਾਂਜੀ ਹਾਂਜੀ, ਤੇ ਉਦੋਂ ਮੀਆਂ ਮੁਹੰਮਦ ਸਾਹਿਬ ਜਿਉਂਦੇ ਹਨ। ਮੀਆਂ ਮੁਹੰਮਦ ਸਾਹਿਬ ਨੇ ਲਿਖਿਆ 1907 ਚ ਮੀਆਂ ਮੁਹੰਮਦ ਸਾਹਿਬ ਫੌਤ ਹੋਏ ਨੇ। ਮੀਆਂ ਮੁਹੰਮਦ ਸਾਹਿਬ ਨੇ ਕਿੱਸਾ ਲਿਖਿਆ ਨਹੀਂ, ਇਸ਼ਕੀਆ ਕਿੱਸਾ, ਸਫਰੁਲ ਇਸ਼ਕ, ਔਰ ਇੱਕ ਦਾਸਤਾਨ ਹੈ ਮਸਨਵੀ ਦੀ। ਨਹੀਂ, ਇਸ਼ਕੀਆ ਕਿੱਸਾ ਜਿਹੜਾ ਨਾ, ਸਰ ਗੁਜ਼ਾਰਿਸ਼ ਹੈ ਵੇ, ਇਸ਼ਕੀਆ ਕਿੱਸੇ ਦੇ ਉੱਤੇ ਜ਼ੋਰ ਨਹੀਂ ਦੇਣਾ ਚਾਹੀਦਾ। ਇੱਕ ਵੱਡੀ ਤੋਂ ਤੁਸੀਂ ਦੇਖੋ ਨਾ ਕਿ ਅੱਜ ਕੱਲ ਵੀ ਸਭ ਤੋਂ ਵੱਡੀਆਂ ਜਿਹੜੀਆਂ ਫਿਲਮਾਂ ਕਾਮਯਾਬ ਹੁੰਦੀਆਂ ਨੇ ਸਾਡੇ ਪੰਜਾਬ ਵਿੱਚ, ਇੱਧਰ ਮੌਲਾ ਜੱਟ ਕਾਮਯਾਬ ਹੋਈ ਹੈ, ਇਹ ਹੁਣ ਇੰਗਲੈਂਡ ਤੱਕ ਜਾ ਕੇ ਲੱਗੀ। ਉਹ ਫਿਲਮ ਸਾਰੀ ਮਾਰ ਧਾੜ, ਕਤਲ, ਫਸਾਦ, ਲੜਾਈਆਂ, ਝਗੜੇ, ਤੇ ਕਾਮਯਾਬ ਪਾਪੂਲਰ ਸਭ ਤੋਂ ਬਹੁਤ ਉਹੀ ਹੋਈ ਹੈ। ਰੋਮਾਨਵੀ ਕਿੱਸਾ ਲਿਖ ਕੇ ਨਾ ਜੀ ਸਿਰਫ ਇਹ ਵੇ ਕਿ ਲੋਕਾਂ ਨੂੰ ਅਟਰੈਕਟ ਕਰਨਾ ਹੁੰਦਾ ਹੈ ਲੇਖਕ ਨੇ, ਵਿੱਚੋਂ ਤੇ ਏਡੀਆਂ ਅਕਲ ਦੀਆਂ ਗੱਲਾਂ ਨੇ ਨਾ। ਤੁਸੀਂ ਹੁਣ ਵਾਰਿਸ ਸ਼ਾਹ ਦੀ ਦੇਖੋ ਜੀ, ਸਾਰੀ ਵਾਰਿਸ ਸ਼ਾਹ ਦੀ ਹੀਰ ਚ ਤੁਹਾਨੂੰ ਸਿਰਫ ਨੁਕਸ ਹੀ ਦਿਸਦੇ ਨੇ, ਇੱਕ ਚੰਗੀ ਗੱਲ ਨਹੀਂ ਦਿਸੀ ਕੋਈ ਵੀ। ਉਹਦੇ ਤੇ ਵੀ ਕਿਸੇ ਦਿਨ ਇੱਕ ਪ੍ਰੋਗਰਾਮ ਕਰੋ ਨਾ ਕਿ ਵਾਰਿਸ ਸ਼ਾਹ ਦੇ ਇਸ ਕਿੱਸੇ ਦੀਆਂ। ਮੇਰਾ ਇੱਕ ਸਵਾਲ ਹੈ ਜੀ, ਹਾਂਜੀ ਹਾਂਜੀ, ਮੇਰਾ ਇੱਕ ਸਵਾਲ ਹੈ, ਅਗਰ ਟਾਈਮ ਹੈ ਤਾਂ। ਹਾਂ ਟਾਈਮ ਹੈ ਜੀ ਆਪਣੇ ਕੋਲ। ਹਾਂ, ਤਾਂ ਮੇਰਾ ਸਵਾਲ ਹੈ ਭਾਈ ਸਾਹਿਬ, ਅਸੀਂ ਪੜ੍ਹਾਉਂਦੇ, ਠੀਕ ਆ, ਖਾਸ ਕਰਕੇ ਲੇਡੀਜ਼, ਠੀਕ ਹੈ ਜੀ। ਲੇਡੀਜ਼ ਜਦੋਂ ਪੜ੍ਹਾਉਂਦੀਆਂ ਨੇ ਕਲਾਸਰੂਮ ਦੇ ਵਿੱਚ ਵਾਰਿਸ ਦੀ ਹੀਰ ਨੂੰ, ਤਾਂ ਵਾਰਿਸ ਦੀ ਹੀਰ ਦੇ ਜਿਹੜੇ ਬੰਦ ਦੇ ਵਿੱਚ ਉਹਨੇ ਅੰਗ ਪ੍ਰਤੀ ਅੰਗ ਦੀ ਪ੍ਰਸ਼ੰਸਾ ਕੀਤੀ ਹੈ, ਜਿੰਨਾ ਖੁੱਲਾ ਬਿਆਨ ਕੀਤਾ ਹੈ। ਇੱਕ ਮੁਸੱਵਰ ਉਹਨੂੰ ਸਹੀ ਮੰਨ ਸਕਦਾ ਹੈ, ਲੇਕਿਨ ਇੱਕ ਅਧਿਆਪਕਾ ਆਪਣੇ ਨੌਜਵਾਨ ਵਿਦਿਆਰਥੀਆਂ ਦੇ ਸਾਹਮਣੇ, ਮੁੰਡਿਆਂ ਦੇ ਸਾਹਮਣੇ ਉਹਨੂੰ ਕਿਸ ਤਰ੍ਹਾਂ ਪੜ੍ਹਾਵੇ? ਇਹ ਗੁਜ਼ਾਰਿਸ਼ ਇਹ ਵੇ ਕਿ ਇਹ ਜਿਸ ਅਸੀਂ ਕਾਲਜਾਂ ਦੇ ਵਿੱਚ ਜਿਹੜਾ ਪੜ੍ਹਿਆ ਨਾ ਜੀ, ਅਸੀਂ ਉਦੋਂ ਤੇ ਕਾਲਜ ਵਿੱਚ ਤੇ ਅਸਾਂ ਜਦੋਂ ਸਟੂਡੈਂਟਸ ਐਫਏ ਦੇ BA ਦੇ, ਉਦੋਂ ਅਸਾਂ ਗਾਲਬ ਨੂੰ ਵੀ ਪੜ੍ਹਿਆ, ਉਦੋਂ ਅਸਾਂ ਜਿੰਨੇ ਵੀ ਉਰਦੂ ਦੇ ਸ਼ਾਇਰ ਸਨ ਉਹਨਾਂ ਨੂੰ ਪੜ੍ਹਿਆ। ਤੇ ਬੱਚਿਆਂ ਨੂੰ ਬਿਲਕੁਲ ਠੀਕ ਤੁਸੀਂ ਫਰਮਾਇਆ ਕਿ ਜਿਹੜੀ ਉਹਨਾਂ ਨੇ ਫੋਸ਼ ਨਿਗਾਰੀ ਕਰ ਦਿੱਤੀ ਆ, ਜਿਹਨੂੰ ਅਸੀਂ ਪੋਰਨੋਗ੍ਰਾਫੀ ਕਹਿੰਦੇ ਆ, ਉਹਨੂੰ ਤੁਸੀਂ ਸਾਈਡ ਤੇ ਕਰੋ। ਬਾਕੀ ਸਾਰਾ ਕਲਾਮ ਵੀ ਜਿਹੜਾ ਉਹ ਬਾਲ ਕੋਈ ਸਾਡੇ ਚੂਚੇ ਤੇ ਨਹੀਂ ਹੁੰਦੇ, ਸਾਰਾ ਕੁਝ ਪਤਾ ਹੈ। ਹੁਣ ਅਸੀਂ ਅਗਰ ਮੀਰ ਤਕੀ ਮੀਰ ਦੇ ਸ਼ੇਰ ਪੜ੍ਹਾਉਂਦੇ ਆ ਬੱਚਿਆਂ ਨੂੰ, ਮੇਰੀ ਗੁਜ਼ਾਰਿਸ਼ ਸੁਣ ਲਓ ਨਾ ਜੀ, ਮੀਰ ਤਕੀ ਮੀਰ ਦਾ ਅਸੀਂ ਜਦੋਂ ਸ਼ੇਰ ਪੜ੍ਹਾਉਂਦੇ ਆ ਨਾ ਜੀ, कि नाज की उसके लब की क्या कहिए, पंखड़ी गुलाब की सी है, मीर उन नीम बाज आंखों में, सारी मस्ती शराब की सी है। उन शराब का भी जिक्र आ गया, अगे धियां भी पढ़न दईयां ने, एफए दियां फर्स्ट ईयर दियां विच होंटां दा भी जिक्र आ गया। ते की बच्चियां नूं पता नहीं भी किस हिसाब की गल हो रही है। ਉਹਨੂੰ ਜਿੰਨੀ ਮਰਜ਼ੀ ਲਿਟਰੇਚਰ, ਸ਼ੇਕਸਪੀਅਰ ਨੂੰ ਤੁਸੀਂ ਟੱਚ ਕਰ ਲਓ ਨਾ ਜੀ, ਤੁਸੀਂ ਸ਼ੇਕਸਪੀਅਰ ਦੇ ਡਰਾਮੇ ਵੇਖ ਲਓ, ਉਹ ਸਾਰੇ ਕੋਈ ਗੰਗਾ ਦੇ ਵਿੱਚ ਬਹਿ ਕੇ ਤਾਂ ਨਹੀਂ ਉਹਨੇ ਲਿਖੇ, ਸਾਰੇ ਇਸ ਤਰ੍ਹਾਂ ਹੀ ਨੇ। ਲਿਟਰੇਚਰ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਜ਼ੋਰੇ ਕਲਮ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਲੇਖਕ ਜਿਹੜਾ ਉਹ ਹਕਾਇਕ ਨੂੰ ਬੇਲਬਾਸ ਕਰੀ ਜਾਂਦਾ ਹੈ। ਔਰ ਉਹਨਾਂ ਚੀਜ਼ਾਂ ਦੇ ਉੱਤੇ ਹਾਂਜੀ ਹਾਂਜੀ ਜਵੇਦ ਸਾਹਿਬ, ਮੈਂ ਖੈਰ ਜਵੇਦ ਸਾਹਿਬ, ਮੈਂ ਸਾਡੀ ਜਿਹੜੀ ਭਾਸ਼ਾ ਹੈ ਉਹ ਸ਼ਾਇਸਤਗੀ ਵਾਲੀ ਹੈ, ਅਸੀਂ ਲਿਖਦੇ ਹੁਣ ਵੀ ਆ, ਲੇਕਿਨ ਸਾਡੇ ਹੁਣ ਦੇ ਰਾਈਟਰਸ ਦੇ ਵਿੱਚ ਇੰਨੀ ਬੇਸ਼ਰਮੀ ਨਹੀਂ ਹੈ ਜਿੰਨੀ ਉਹਨਾਂ ਨੇ ਦਿਖਾਈ ਹੈ। ਨਹੀਂ ਹੁਣ ਦੇ ਰਾਈਟਰਸ ਦੇ ਵਿੱਚ ਮੰਟੋ ਹੈ, ਤੁਸੀਂ ਮਾਸ਼ਾਅੱਲਾ 4 MA ਹਿੰਦੀ ਦਾ ਵੀ ਤੁਸੀਂ ਕੀਤਾ, ਤੁਸੀਂ ਮੰਟੋ ਨੂੰ ਨਹੀਂ ਪੜ੍ਹਿਆ। ਅਮਰਤਾ ਪ੍ਰੀਤਮ ਜੀ ਦੇ ਉੱਤੇ ਵੀ ਇਤਰਾਜ਼ ਹੁੰਦੇ ਨੇ। ਇਹ ਵੇਖੋ ਨਾ, ਗੁਜ਼ਾਰਿਸ਼ ਇਹ ਵੇ ਤੁਸੀਂ ਇੱਕ ਮੇਰੀ ਭੈਣ, ਇੱਕ ਵਾਰ ਸੁਣ ਕੇ ਜੀ। ਹਾਂਜੀ ਹਾਂਜੀ, ਮੇਰੇ ਖਿਆਲ ਨਾ ਆਪਣੇ ਸਵਰਨਜੀਤ ਜੀ ਇਹ ਕਹਿੰਦੇ ਨੇ ਵੀ ਜੇ ਕੁਆਰੀ ਕੁੜੀ ਨੂੰ ਜਿਹੜੀ ਪ੍ਰੋਫੈਸਰ ਹੈ ਉਹਨੂੰ ਪੜਾਉਣਾ ਪੈ ਜੇ ਹੀਰ ਰਾਂਝਾ, ਤਾਂ ਉਹਦੇ ਮੋਰੇ ਮਸ਼ਕਲਾਂ ਕਰਨ ਮੁੰਡੇ, ਕਿੰਨਾ ਬੁਰਾ ਲੱਗੇਗਾ। ਸਰ ਗੱਲਾਂ ਬਜਾ ਨੇ, ਮੈਂ ਕੋਈ ਇਹ ਨਹੀਂ ਆਂਦਾ ਪਿਆ ਕਿ ਵਾਰਿਸ ਸ਼ਾਹ ਨੇ, ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਕਿ ਤੁਸੀਂ ਤੇ ਅੱਜ ਇਤਰਾਜ਼ ਕਰਦੇ ਹੋ ਨਾ,
1930 ਦੇ ਵਿੱਚ ਮਾਸ਼ੂਕਾ ਪੰਜਾਬ ਵਿੱਚ 3 ਇਤਰਾਜ਼ ਕੀਤੇ ਨੇ ਵਾਰਿਸ ਸ਼ਾਹ ਦੇ ਉੱਤੇ। ਅੱਛਾ ਜੀ। 3 ਇਤਰਾਜ਼ ਚੌਧਰੀ ਅਫਜ਼ਲ ਹੱਕ ਨੇ। ਪਹਿਲਾ ਇਤਰਾਜ਼ ਫੋਸ਼ ਨਿਗਾਰੀ ਦਾ, ਦੂਜਾ ਇਤਰਾਜ਼ ਖਵਾਤੀਨ ਦੀਆਂ ਔਰਤਾਂ ਦੀ ਤਨਕੀਸ ਦਾ, ਤੇ ਤੀਸਰਾ ਇਤਰਾਜ਼ ਉਹਨਾਂ ਇਹ ਕੀਤਾ ਕਿ ਵਾਰਿਸ ਸ਼ਾਹ ਨੇ ਆਪਣੀ ਹੀਰ ਦੇ ਵਿੱਚ ਹਿੰਦੂ ਮਤ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਹੈ ਜੀ। ਇਹ 3 ਇਤਰਾਜ਼ ਇਧਰੋਂ ਸਾਡੇ ਲੋ ਹੋਏ ਨੇ 1930 ਚ। ਹੁਣ 2022 ਆ ਗਿਆ, ਸਮਝ ਲਓ 8 ਸਾਲ ਘੱਟ 100 ਸਾਲ ਪਹਿਲੇ ਦੇ ਅਸਾਂ ਵੀ ਇਤਰਾਜ਼ ਕੀਤੇ ਨੇ। ਇਸ ਦੇ ਬਾਵਜੂਦ ਸਰਦਾਰ ਸਾਹਿਬ, ਇਸ ਦੇ ਬਾਵਜੂਦ ਮੇਰੀ ਸਰਕਾਰ ਅੱਜ ਵੀ ਗੱਲ, ਤੁਸੀਂ ਤੀਜਾ ਤੇ ਚੌਥਾ ਪ੍ਰੋਗਰਾਮ ਤੁਸੀਂ ਵਾਰਿਸ ਸ਼ਾਹ ਤੇ ਕਰਨ ਡਏ ਹੋ। ਵਾਰਿਸ ਸ਼ਾਹ ਤੁਹਾਡੀ ਜਾਨ ਵੀ ਨਹੀਂ ਛੱਡਦਾ, ਤੁਹਾਡੇ ਮਗਰੋਂ ਵੀ ਨਹੀਂ ਲੈਂਦਾ। ਗੁਜ਼ਾਰਿਸ਼ ਹੈ ਕਿ ਵਾਰਿਸ ਸ਼ਾਹ ਜਿਹੜਾ ਨਾ ਜੀ, ਉਹ ਆਪ ਏਡੀ ਜਾਨ ਹੈ ਕਿ ਏਡਾ ਜ਼ੋਰਦਾਰ ਹੈ ਕਿ ਤੁਸੀਂ ਉਹਦੇ ਕੋਲੋਂ ਚੁੰਡ ਛਡਾ ਹੀ ਨਹੀਂ ਸਕਦੇ। ਹੁਣ ਤੁਹਾਡੇ ਪੰਜਾਬ ਵਿੱਚ ਨਹੀਂ ਇਸ ਪੱਧਰ ਦਾ ਕੋਈ ਕਿੱਸਾ ਕਿਸੇ ਲਿਖਿਆ, ਉਹ ਸਾਡਾ ਕਸੂਰ ਤੇ ਨਹੀਂ ਨਾ ਜਨਾਬ। ਇਹ ਵੇਖੋ ਨਾ ਤੁਸੀਂ ਹੁਣ ਫਰਮਾਇਆ। ਅੱਛਾ, ਮੇਰਾ ਇੱਕ ਸਵਾਲ ਹੈ ਜੀ, ਉਦੋਂ ਹਿੰਦੁਸਤਾਨ ਇਕੱਠਾ ਹੀ ਸੀ, ਉਹਦੇ ਚ 10-15 ਸੂਬੇ ਸਨ। ਇਹ ਸਿੰਧ ਤੇ ਪੰਜਾਬ ਚ ਕਿੱਸੇ ਚੱਲੇ ਨੇ, ਬਾਕੀ ਗੁਜਰਾਤ ਹੈ, ਮਹਾਰਾਸ਼ਟਰ ਹੈ, ਹੋਰ ਵੀ ਦਿੱਲੀ ਵੀ ਹੈ, ਯੂਪੀ ਹੈ, ਉੱਥੇ ਕੋਈ ਕਿੱਸੇ ਲਿਖ ਗਏ, ਇੱਥੇ ਪੰਜਾਬ ਚ ਕਿਉਂ ਲਿਖੇ ਗਏ ਤਾਂ ਸਿੰਧ ਵਿੱਚ? ਇਹ ਪੰਜਾਬ ਜਿਹੜਾ ਨਾ ਤੁਹਾਡਾ ਜਿਹੜਾ ਦੇਸ਼ ਹੈ, ਇਹ ਸੂਝਵਾਨਾਂ ਦੀ ਧਰਤੀ ਹੈ, ਵਿਦਵਾਨਾਂ ਦੀ ਧਰਤੀ ਹੈ। ਉਹ ਕੂੜ ਮਗਜ਼ ਲੋਕ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਕਿੱਥੋਂ ਤਖਲੀਕ ਕਰਦੇ ਹਨ ਇਹੋ ਜਿਹੇ ਕਿਸੇ? ਉਹ ਨਹੀਂ ਲਿਖ ਸਕਦੇ। ਲਖਨਊ ਵਿੱਚ ਲਿਖੇ ਗਏ ਨੇ ਫਸਾਨਾ ਜਾਂ ਜਾਇਬ ਜਾਂ ਇਸ ਤਰ੍ਹਾਂ ਦੇ ਕਿਸੇ ਜਿਹੜੇ ਨੇ ਨਾ ਜੀ, ਉਹ ਲਿਖੇ ਗਏ ਨੇ। ਉਹਨਾਂ ਦੇ ਵਿੱਚ ਵੀ ਕੋਈ ਫਿਲਮ ਮੁਕੰਮਲ ਨਹੀਂ ਹੁੰਦੀ ਜਿੰਨੀ ਦੇਰ ਹੀਰੋ ਤੇ ਹੀਰੋਇਨ ਨਾ ਹੋਵੇ। ਕੋਈ ਕਿੱਸਾ ਮੁਕੰਮਲ ਨਹੀਂ ਹੁੰਦਾ ਜਿੰਨੀ ਦੇਰ ਉਹਦੇ ਵਿੱਚ, ਵੇਖੋ ਨਾ, ਦੁੱਲਾ ਭੱਟੀ ਦੀ ਵਾਰ ਇੱਕ ਬਹਾਦਰੀ ਦੀ ਕਹਾਣੀ ਹੈ। ਉਹ ਕਹਾਣੀ ਕੋਈ ਰੋਮਾਨਵੀ ਕਿੱਸਾ ਨਹੀਂ, ਲੇਕਿਨ ਉਹਦੇ ਵਿੱਚ ਵੀ ਦੁੱਲਾ ਭੱਟੀ ਦੀ ਮਹਿਬੂਬਾ ਨੂਰਾ ਦਾ ਕਰੈਕਟਰ ਹੈ ਬਕਾਇਦਾ। ਇਹ ਜਿਹੜਾ ਸ਼ਾਇਰ ਹੈ ਨਾ। ਹਾਂਜੀ, ਇੱਕ ਮਿੰਟ ਜੀ ਡਾਕਟਰ ਅਕਰਮ ਸਾਹਿਬ। ਹਾਂਜੀ, ਸਿਮਰਨ ਜੀ ਗਰੇਵਾਲ, ਤੁਸੀਂ ਕੁਝ ਸਵਾਲ ਪੁੱਛਣਾ ਸੀ? ਹਾਂ, ਮੈਂ ਗੱਲ ਕਰ ਰਹੀ ਸੀ ਕਿ ਆਵਾਜ਼ ਕਲੀਅਰ ਨਹੀਂ ਸੀ ਆ ਰਹੀ, ਤਾਂ ਹੁਣ ਥੋੜੀ ਠੀਕ ਲੱਗ ਰਹੀ ਹੈ। ਠੀਕ ਹੈ। ਹਾਂ, ਨਹੀਂ, ਆਵਾਜ਼ ਤਾਂ ਕਲੀਅਰ ਆ ਰਹੀ ਸਾਰੀ। ਹਾਂਜੀ ਹਾਂਜੀ, ਹੁਣ ਠੀਕ ਹੋ ਗਈ ਹੈ। ਤਾਂ ਸਵਾਲ ਕੋਈ ਹੈਗਾ ਮੇਰਾ? ਪ੍ਰੋਫੈਸਰ ਸਾਹਿਬ ਨੂੰ ਸ਼ਾਮਲ ਕਰੋ ਨਾ ਜੀ, ਬਹੁਤ ਸਾਡੇ ਭਾਈ ਵੱਡੇ ਆਏ ਨੇ। ਅਮੀਨ ਸਾਹਿਬ, ਤੁਸੀਂ ਵੀ ਕੋਈ ਸਵਾਲ ਕਰ ਲਓ ਜਾਂ ਜਵਾਬ ਦੇ ਦਿਓ। ਅਮੀਨ ਸਾਹਿਬ, ਤੁਸੀਂ ਵੀ ਕਰੋ ਜੀ। ਕੇਵਲ ਸਾਹਿਬ, ਮੈਂ ਸਮਝਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਰਾਈਟਰ ਜਿਹੜੇ ਨੇ, ਉਹਨਾਂ ਨੇ ਵਾਰਿਸ ਸ਼ਾਹ ਨੂੰ ਪੰਜਾਬੀ ਦਾ ਸ਼ੇਕਸਪੀਅਰ ਆਖਿਆ। ਵਾਰਿਸ ਸ਼ਾਹ ਜਿਹੜਾ ਹੈ ਪੰਜਾਬੀ ਦਾ ਬਹੁਤ ਉੱਚਾ ਨਾਂ ਹੈ, ਬੜਾ ਉੱਚਾ ਸ਼ਾਇਰ ਹੈ। ਬਾਕੀ ਜਿੱਥੋਂ ਤੱਕ ਇਸ਼ਕੀਆ ਸ਼ਾਇਰੀ ਦੀ ਗੱਲ ਹੈ, ਉਹ ਇੱਕ ਤਖਯਲਾਤੀ ਕਹਾਣੀ ਕਹਿ ਲਓ ਜਾਂ ਇਹ ਅਸਲ ਹੀਰ ਰਾਂਝਾ ਦਾ ਕਿੱਸਾ ਸੀ। ਉਹਨੂੰ ਲੈ ਕੇ ਜਿਹੜੇ ਵਾਰਿਸ ਸ਼ਾਹ ਨੇ, ਹੋਰਨਾਂ ਨੇ ਵੀ ਵਾਰਿਸ ਸ਼ਾਹ ਦੀ ਮਤਲਬ ਹੀਰ ਦੇ ਉੱਤੇ ਲਿਖਿਆ, ਕਿਤਾਬਾਂ ਲਿਖੀਆਂ ਨੇ। ਲੇਕਿਨ ਵਾਰਿਸ ਸ਼ਾਹ ਨੇ ਇਹ ਹੀਰ ਲਿਖ ਕੇ ਤੇ ਰਾਂਝੇ ਕੋਲੋਂ ਹੀਰ ਖੋਹ ਲਈ ਹੈ। ਹੀਰ ਵਾਰਿਸ ਸ਼ਾਹ ਦੀ ਹੋ ਗਈ ਹੈ। ਲੋਕੀ ਕਹਿੰਦੇ ਨੇ ਹੀਰ ਵਾਰਿਸ ਸ਼ਾਹ, ਹੀਰ ਰਾਂਝਾ ਕੋਈ ਨਹੀਂ ਕਹਿੰਦਾ। ਤੇ ਹੁਣੇ ਜਿਹੜਾ ਜਿਸ ਤਰ੍ਹਾਂ ਅਕਰਮ ਸਾਹਿਬ ਨੇ ਸ਼ੇਰ ਦੀ ਮਿਸਾਲ ਦਿੱਤੀ ਹੈ, ਪੰਖੜੀ ਗੁਲਾਬ ਸੀ ਮੀਰ ਤਕੀ ਮੀਰ ਦੀ, ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਮੋਮਨ ਖਾਨ ਮੋਮਨ, ਉਸਤਾਦ ਮੋਮਨ ਨੂੰ ਕਿਹਾ ਜਾਂਦਾ ਹੈ, ਉਹਦਾ ਇੱਕ ਸ਼ੇਰ ਹੈ ਕਿ ਤੁਮ ਮੇਰੇ ਪਾਸ ਹੋਤੇ ਹੋ ਗੋਇਆ ਜਬ ਕੋਈ ਦੂਸਰਾ ਨਹੀਂ ਹੋਤਾ। ਉਸ ਸ਼ੇਰ ਨੂੰ ਸੁਣ ਕੇ ਤੇ ਯਾਨੀ ਉਹਦਾ ਤਖਯਲ ਹੈ ਨਾ ਇੱਕ ਸ਼ਾਇਰ ਦਾ, ਕਿ ਜਦੋਂ ਮੈਂ ਇਕੱਲਾ ਬੈਠਾ ਹੋਣਾ ਤੇ ਮੈਂ ਤੇਰੇ ਵਿੱਚ ਹੀ ਹੋਣਾ, ਤੂੰ ਮੇਰੇ ਵਿੱਚ ਹੋਣੀ ਹੈ। ਠੀਕ ਹੈ, ਤੁਮ ਮੇਰੇ ਪਾਸ ਹੋਤੇ ਹੋ ਗੋਇਆ ਜਬ ਕੋਈ ਦੂਸਰਾ ਨਹੀਂ ਹੋਤਾ। ਤੇ ਉਹ ਮੈਂ ਸਮਝਣਾ ਉੱਥੇ ਗਾਲਬ ਕਹਿੰਦਾ ਹੈ ਕਿ ਤੂੰ ਮੇਰਾ ਸਾਰਾ ਕਲਾਮ ਲੈ ਲਾ ਤੇ ਮੈਨੂੰ ਇਹ ਸ਼ੇਰ ਦੇ ਦੇ। ਵਾਹ, ਇਸੇ ਤਰ੍ਹਾਂ ਨਹੀਂ ਜੀ ਗੱਲ। ਤੇ ਦੇਖੋ, ਉਹ ਇਹ ਵਾਰਿਸ ਜਿਹੜੇ ਗਾਲਬ ਔਰ ਜਿਹੜੇ ਮੋਮਨ ਨੇ, ਇਹ ਬਹਾਦਰ ਸ਼ਾਹ ਜ਼ਫਰ ਦੇ ਹਮਅਸਰ ਨੇ। ਲੇਕਿਨ ਇਹੋ ਹੀ ਗੱਲ ਨੂੰ ਇਸ ਤੋਂ ਜ਼ਿਆਦਾ ਉੱਚੇ ਅੰਦਾਜ਼ ਦੇ ਨਾਲ, ਜ਼ਿਆਦਾ ਅੱਛੇ ਅੰਦਾਜ਼ ਦੇ ਨਾਲ 500 ਸਾਲ ਪਹਿਲੇ ਵਾਰਿਸ ਸ਼ਾਹ ਕੀ ਕਹਿੰਦਾ ਹੈ? ਉਹ ਕਹਿੰਦਾ ਹੈ, ਉਹ ਹੀਰ ਕਹਿੰਦੀ ਹੈ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ। ਹੀਰ ਉਹ ਕਹਿੰਦੀ ਆਖੋ ਮੈਨੂੰ ਧੀਦੂ ਰਾਂਝਾ, ਹੀਰ ਨਾ ਆਖੇ ਕੋਈ। ਤੇ ਤੁਸੀਂ ਇਹ ਉਹਦਾ ਮੋਮਨ ਦੇ ਸ਼ੇਰ ਨੂੰ ਤੇ ਵਾਰਿਸ ਸ਼ਾਹ ਦੇ ਸ਼ੇਰ ਨੂੰ ਜ਼ਰਾ ਪਰਖੋ ਨਾ, ਕਿ ਵਾਰਿਸ ਸ਼ਾਹ ਉਹ ਗੱਲ ਕਿਤਨੇ 100 ਸਾਲ ਪਹਿਲੇ ਕਰ ਰਿਹਾ ਹੈ। ਤੇ ਉਹਨੇ ਵਾਰਿਸ ਸ਼ਾਹ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਜਿਹੜੀ ਭੈਣ ਉਹਨਾਂ ਨੇ ਗੱਲ ਕੀਤੀ ਹੈ, ਵਾਰਿਸ ਸ਼ਾਹ ਜਦੋਂ ਹੀਰ ਦੀ ਤਾਰੀਫ ਕਰਦਾ ਹੈ, ਉਹਨੇ ਤੇ ਮਿਸਾਲਾਂ ਆਪਣੀ
ਪੰਜਾਬੀ ਜ਼ੁਬਾਨ ਦੇ ਵਿੱਚ ਇਹੋ ਜਿਹੀ ਦਿੱਤੀਆਂ ਜਿਸ ਤਰ੍ਹਾਂ ਉਂਗਲਾਂ ਰਵਾਂ ਫਲੀਆਂ ਤੇ ਠੋਡੜੀ ਸੇਬ ਅਨਾਰ ਵਿੱਚੋਂ। ਇਹ ਮੈਨੂੰ ਕਲਾਮ ਹੈ ਅਕਰਮ ਸਾਹਿਬ ਨੂੰ ਜ਼ਿਆਦਾ ਯਾਦ ਹੋਣਾ ਹੈ, ਜਿੱਥੇ ਉਹ ਕਹਿੰਦਾ ਹੈ ਕਿ ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ ਛੁਪੀ ਰਹੇ ਨਾ ਹੀਰ ਹਜ਼ਾਰ ਵਿੱਚੋਂ। ਉੱਥੇ ਫਾਸ਼ੀ ਕੋਈ ਨਹੀਂ ਹੈ, ਉੱਥੇ ਕੋਈ ਨੰਗਾਪਨ ਕੋਈ ਨਹੀਂ ਹੈ। ਉਹਨੇ ਤੇ ਰੋਜ਼ਮਰਾ ਜ਼ਿੰਦਗੀ ਚੋਂ ਮਿਸਾਲਾਂ ਦੇ ਕੇ ਹੀਰ ਦੀ ਤਾਰੀਫ ਕੀਤੀ ਹੈ। ਉਹ ਤੇ ਬਹਿਰੀ ਕਲਾਮ ਵੀ ਬੜਾ ਸੁਣਨ ਵਾਲਾ, ਬੜਾ ਅੱਛਾ ਕਲਾਮ ਹੈ। ਐਸਾ ਕੋਈ ਵਾਰਿਸ ਸ਼ਾਹ ਦਾ ਉਹ ਨਹੀਂ ਹੈ ਜਿਹਨੂੰ ਅਸੀਂ ਪੜ੍ਹਾ ਨਾ ਸਕੀਏ ਜਾਂ ਸਮਝਾ ਨਾ ਸਕੀਏ। ਇਹ ਬਾਅਦ ਦੇ ਵਿੱਚ ਕਈ ਚੀਜ਼ਾਂ ਐਡ ਹੋਈਆਂ ਨੇ ਹੋਰ ਸ਼ਾਇਰਾਂ ਨੇ ਜਿਹੜੀ ਅਸਲ ਵਾਰਿਸ ਸ਼ਾਹ ਦੀ ਕਿਤਾਬ ਹੈ, ਮੈਂ ਸਮਝਣਾ ਕਿ ਅਗਰ ਉਹ ਜਿਹੜੀ 100 ਸਾਲ ਪਹਿਲੇ ਵੀ ਲੋਕਾਂ ਨੇ ਸੰਭਾਲੀਆਂ ਹੋਈਆਂ ਨੇ, ਜਿਹਦੇ ਤੇ ਹਰ ਸਾਲ ਉਰਸ ਦੇ ਮੌਕੇ ਤੇ ਹੀਰ ਸੁਣਾਉਣ ਵਾਲੇ ਆਉਂਦੇ ਨੇ, ਹੀਰ ਪੜ੍ਹਦੇ ਨੇ, ਅਸੀਂ ਤੇ ਅੱਜ ਕੱਲ ਇਹੋ ਜਿਹੀ ਕੋਈ ਗੱਲ ਅੱਜ ਤੱਕ ਨਹੀਂ ਸੁਣੀ। ਤੇ ਬਾਕੀ ਹਾਂਜੀ ਇੱਕ ਮਿੰਟ ਮਿਲਾਵਟ ਹੋਈ, ਬਾਅਦ ਵਿੱਚ ਮਿਲਾਵਟ ਹੋਈ ਹੈ। ਹਾਂਜੀ ਦੂਸਰੀ ਗੱਲ ਜਿਹੜੀ ਅਕਰਮ ਸਾਹਿਬ ਨੇ ਕੀਤੀ ਹੈ, ਵਾਰਿਸ ਸ਼ਾਹ ਤੋਂ ਬਾਅਦ ਅਗਰ ਤੁਸੀਂ ਕਲਾਮ ਸੁਣੋ ਉਹਦਾ ਮੀਆਂ ਮੁਹੰਮਦ ਬਖਸ਼ ਦਾ, ਤੇ ਇਤਨਾ ਉੱਚਾ ਕਲਾਮ ਇਹ ਸੀ ਕਿ ਹੋਰ ਸ਼ਾਇਰ ਬਾਅਦ ਚ ਨਹੀਂ ਹੋਏ। ਉਹ ਤੇ ਤੁਸੀਂ ਦੰਗ ਰਹਿ ਜਾਓ, ਉਹਦਾ ਕਲਾਮ ਪੜ੍ਹਦੇ ਜਾਓ, ਸੁਣਦੇ ਜਾਓ। ਮੀਆਂ ਮੁਹੰਮਦ ਬਖਸ਼ ਦਾ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਜੀ, ਕਿਉਂਕਿ ਮੇਰੇ ਖਿਆਲ ਜਿੱਥੇ ਵਾਰਿਸ ਸ਼ਾਹ ਦੇ ਹਰ ਸਾਲ ਤੁਸੀਂ ਮਨਾਉਂਦੇ ਹੋ ਨਾ, ਉੱਥੇ ਹੀਰ ਪੜ੍ਹੀ ਜਾਂਦੀ ਹੈ, ਆਪਣੇ ਉਹਦੇ ਹਿੱਸੇ ਪੜ੍ਹੇ ਜਾਂਦੇ ਨੇ। ਉਹ ਬਹੁਤ ਤੁਹਾਡੇ ਕਾਫੀ ਮਸ਼ਹੂਰ ਜਗ੍ਹਾ ਹੈ ਉੱਥੇ। ਕਿ ਉੱਥੇ ਸਿਰਫ ਬੰਦੇ ਹੀ ਉਹ ਜ਼ੁਬਾਨੀ ਪੜ੍ਹਦੇ ਨੇ ਜਾਂ ਔਰਤਾਂ ਵੀ ਜਾਂਦੀਆਂ ਨੇ ਪੜ੍ਹਨ? ਔਰਤਾਂ ਵੀ ਹੈ ਜੀ, ਔਰਤਾਂ ਵੀ ਹੈ, ਲੇਕਿਨ ਬਹੁਤ ਘੱਟ। ਕਿਉਂਕਿ ਸਾਡੇ ਕੋਲ ਸਾਨੂੰ ਜ਼ਿਆਦਾ ਨੌਲੇਜ ਮਿਲਦਾ, ਕਿਉਂਕਿ ਲਹਿੰਦੇ ਪੰਜਾਬ ਤਾਂ ਸਾਨੂੰ ਬਹੁਤ ਜ਼ਿਆਦਾ ਮਰਦ ਆਉਂਦੇ ਨੇ ਉੱਥੇ ਹਰ ਸਾਲ ਉਰਸ ਦੇ ਮੌਕੇ ਦੇ ਉੱਤੇ। ਉਹ ਹੀਰ ਦਾ ਕਲਾਮ ਪੜ੍ਹਦੇ ਨੇ, ਬਕਾਇਦਾ ਉਸਤਾਦ ਉੱਥੇ ਜੱਜਿਸ ਬੈਠਦੇ ਨੇ, ਉਹ ਕਲਾਮ ਸੁਣਦੇ ਨੇ। ਹੀਰ ਵਾਰਿਸ ਸ਼ਾਹ ਸਾਵਨ ਦੇ ਮਹੀਨੇ ਦੇ ਵਿੱਚ ਹਰ ਸਾਲ ਉਹਨਾਂ ਦਾ ਉਰਸ ਮਨਾਇਆ ਜਾਂਦਾ ਹੈ। ਤੇ ਬਾਕੀ ਵਾਰਿਸ ਸ਼ਾਹ ਤੇ ਦੇਖੋ ਜੀ ਆਪਣੇ ਜ਼ਮਾਨੇ ਨੂੰ ਨਾਲ ਲੈ ਕੇ ਚੱਲਦਾ ਹੈ। ਉਹ ਆਪਣੀ ਕਿਤਾਬ ਦੇ ਵਿੱਚ ਤੇ ਉਹ ਇਸ਼ਕੀਆ ਦਾਸਤਾਨ ਤੇ ਉਹਦੇ ਨਾਲ ਉਹ ਤਾਰੀਖ ਵੀ ਬਿਆਨ ਕਰਦਾ ਹੈ, ਉੱਥੋਂ ਦੀ ਸਕਾਫਤ ਵੀ ਉਸ ਜ਼ਮਾਨੇ ਦੀ ਬਿਆਨ ਕਰਦਾ ਹੈ, ਉਸ ਜ਼ਮਾਨੇ ਦੀ ਜਿਹੜੀ ਰਵਾਇਤ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਦਾ ਹੈ। ਬਲਕਿ ਆਪਣੇ ਕਿਰਦਾਰਾਂ ਦੇ ਉੱਤੇ ਉਹ ਆਪ ਵੀ ਤਨਕੀਦ ਕਰਦਾ ਹੈ ਆਪਣੀ ਸ਼ਾਇਰੀ ਦੇ ਵਿੱਚ। ਇੱਕ ਜਗ੍ਹਾ ਦੇ ਉੱਤੇ ਜਦੋਂ ਰਾਂਝਾ ਜਿਹੜਾ ਹੈ ਉਹ ਜੋਗੀ ਬਣ ਜਾਂਦਾ ਹੈ, ਤੇ ਉਹ ਇੱਕ ਕੁਟੀਆ ਬਣਾ ਕੇ ਉਹਦੇ 'ਚ ਰਹਿਣ ਲੱਗ ਪੈਂਦਾ ਹੈ। ਤੇ ਉੱਥੇ ਵਾਰਿਸ ਸ਼ਾਹ ਨੇ ਬੜਾ ਸੋਹਣਾ ਕਿਹਾ ਹੈ, ਉਹ ਕਹਿੰਦਾ ਗੱਦੋਂ ਜਾਪਣਾ ਹੈ ਨਹੀਂ ਉਹ ਆਦਮੀ ਤੂੰ। ਗੱਦੋਂ ਕਹਿੰਦੇ ਨੇ ਗਧੇ ਨੂੰ, ਤੇ ਕਹਿੰਦਾ ਗੱਦੋਂ ਜਾਪਣਾ ਹੈ ਨਹੀਂ ਉਹ ਆਦਮੀ ਤੂੰ। ਠੀਕ ਹੈ ਜੀ। ਅੱਗੇ ਕਹਿੰਦਾ ਕਿ ਜੋਗੀ ਸੋਈ ਜਿਹੜਾ ਖਾਕ ਦਰ ਖਾਕ ਹੋਵੇ, ਤੈਨੂੰ ਰੀਝ ਅਜੇ ਛੱਪਰ ਖੱਟ ਦੀਵੇ। ਕਹਿੰਦਾ ਜੋਗੀ ਤੇ ਉਹ ਹੁੰਦਾ ਜਿਹੜਾ ਖਾਕ ਦਰ ਖਾਕ ਹੋ ਜਾਏ, ਤੇ ਤੂੰ ਹਾਲੇ ਕੁਟੀਆ ਬਣਾ ਕੇ ਉਹਦੇ 'ਚ ਪਿਆ ਰਹਿਣਾ। ਤੇ ਉਹ ਆਪਣੇ ਕਿਰਦਾਰਾਂ ਤੇ ਤਨਕੀਦ ਵੀ ਕਰਦਾ ਹੈ। ਨਹੀਂ, ਤੁਸੀਂ ਬਹੁਤ ਸੋਹਣਾ ਤੁਸੀਂ ਕਿਹਾ ਆਪਣੇ ਅਮੀਨ ਜੀ। ਸਵਰਨ ਜੀ, ਤੁਸੀਂ ਸਵਾਲ ਕੋਈ ਪੁੱਛਣਾ? ਹਾਂਜੀ, ਮੇਰਾ ਇੱਕ ਸਵਾਲ ਹੈ ਤਵਾਰੀਖ ਦੇ ਹਿਸਾਬ ਨਾਲ ਹੀ ਜੁੜਿਆ ਹੋਇਆ, ਕਿ ਉਸ ਜ਼ਮਾਨੇ ਦੀ ਗੱਲ ਕੀਤੀ ਵਾਰਿਸ ਸ਼ਾਹ ਨੇ, ਆਪਣੇ ਸਮੇਂ ਦੀ ਉਹ ਤਸਵੀਰ ਸਾਡੇ ਸਾਹਮਣੇ ਰੱਖੀ ਹੈ। ਤਾਂ ਜਿਸ ਵੇਲੇ ਉਹਨਾਂ ਘਰਾਂ ਦੇ ਵਿੱਚ ਬੱਚੀਆਂ ਹੁੰਦੀਆਂ ਸੀਗੀਆਂ, ਬੱਚੀਆਂ ਦੀ 9 ਸਾਲ ਦੇ ਵਿੱਚ ਵਿਹੜੇ 'ਚ ਰਾਖੀ ਹੋਣ ਲੱਗ ਜਾਂਦੀ ਸੀ, ਤਾਂ ਇਹ ਕਿਵੇਂ ਸੰਭਵ ਸੀ ਕਿ ਹੀਰ ਬੇਲੇ ਦੇ ਵਿੱਚ ਰਾਂਝੇ ਲਈ ਚੂਰੀ ਲੈ ਕੇ ਜਾਂਦੀ ਹੈ? ਹਾਂਜੀ, ਤੁਸੀਂ ਅਮੀਨ ਸਾਹਿਬ। ਮੈਂ ਕਹਿੰਦਾ ਮੈਨੂੰ ਇਜਾਜ਼ਤ ਹੈ ਜੀ, ਮੈਂ ਦਿਆਂ ਜੀ ਜਵਾਬ। ਜੀ ਮੇਰੀ ਗੁਜ਼ਾਰਿਸ਼ ਹੈ ਕਿ ਉਹ ਮੇਰੀ ਗੱਲ ਲੰਮੀ ਹੋ ਜਾਂਦੀ ਹੈ। ਮੈਂ ਕਹਿੰਦਾ ਸਿਰੇ ਤੋਂ ਹੋਇਆ ਹੀ ਇਹ ਕੁਛ ਵੀ ਨਹੀਂ, ਸਭ ਖਿਆਲੀ ਔਰ ਫਰਜ਼ੀ ਦਾਸਤਾਨ ਹੈ। ਮੈਂ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਸੀ। ਹੁਣ ਮੈਂ 2 ਮਿੰਟ ਦਿਓ ਮੈਨੂੰ ਹੋਰ। ਹਾਂਜੀ। ਵੇਖੋ ਜੀ, ਜਿੱਥੇ ਹੀਰ ਦਾ ਦਰਬਾਰ ਬਣਿਆ ਹੈ ਨਾ ਜੀ, ਉੱਥੇ ਇੱਕ ਕਤਬਾ ਲੱਗਾ ਹੈ। ਇੱਕ ਕਤਬਾ ਮੈਂ ਖੁਦ ਜਾ ਕੇ ਆਪਣੀ ਅੱਖੀ ਪੜ੍ਹਿਆ ਹੈ, ਪੁਰਾਣੀ ਗੱਲ ਹੈ। ਉਹਦੇ ਉੱਤੇ ਲਿਖਿਆ ਹੈ ਕਿ ਮਾਈ ਇੱਜ਼ਤ ਬੀਬੀ ਅਲ ਮਾਰੂਫ ਹੀਰ। ਠੀਕ ਹੈ ਜੀ, ਅਲ ਮਾਰੂਫ ਮਾਈ ਹੀਰ। ਉਹਦੇ ਤੇ ਉਹਦਾ ਬਕਾਇਦਾ ਲਿਖਿਆ ਹੈ ਕਿ ਇਹ ਹਜ਼ਰਤ ਜਲਾਲੁਦੀਨ ਸ਼ਾਹ ਸੈयद ਸੁਰਖ ਬੁਖਾਰੀ ਦੇ ਪੁੱਤਰ ਸ਼ੇਖ ਅਹਿਮਦ ਦੀ ਖਲੀਫਾ ਸੀ। ਔਰ ਰਾਂਝਾ ਜਿਹੜਾ ਨਾ ਜੀ, ਉਹ ਇਹਨਾਂ ਦਾ ਮੁਰੀਦ ਸਾਦਕ ਸੀ, ਇਹਨਾਂ ਦਾ ਪੱਕਾ ਸੱਚਾ ਮੁਰੀਦ ਸੀ। ਠੀਕ ਹੈ ਜੀ। ਉਹਦੇ 'ਚ ਉੱਥੇ ਜਿਹੜਾ ਦਰਬਾਰ ਤੇ ਲੱਗੀ ਹੈ, ਉੱਥੇ ਇਹ ਵੀ ਹੈ ਗੱਲ। ਇੱਕ ਗੱਲ ਜੀ। ਦੂਜੇ ਪਾਸੇ ਉਸੇ ਝੰਗ ਦੇ ਵਿੱਚ ਹੀਰ ਦੀ ਵੀ ਕਬਰ ਹੈ, ਰਾਂਝੇ ਦੀ ਵੀ ਕਬਰ ਹੈ,
ਕੈਦੋ ਦੀ ਵੀ ਕਬਰ ਹੈ, ਮੈਂ ਖੁਦ ਕੈਦੋ ਦੀ ਵੀ ਕਬਰ ਵੇਖੀ, ਉਹ ਬਣਾਈ ਹੈ ਕਿਤੇ ਲਿਖਿਆ ਕੈਦੋ ਹੈ। ਹੁਣ ਗੁਜ਼ਾਰਿਸ਼ ਇਹ ਵੇ ਕਿ ਇਸ ਦੇ ਬਾਵਜੂਦ ਵੀ ਮੈਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਤੁਹਾਡੇ ਅੱਗੇ ਅਰਜ਼ ਕੀਤੀ ਸੀ ਕਿ ਹਜ਼ੂਰ ਇਹਦਾ ਕੋਈ ਸਿਰ, ਹਾਂ ਫਿਰ ਉਹ ਜਿਹੜਾ ਕਤਬਾ ਲੱਗਾ ਹੈ ਮਜ਼ਾਰ ਤੇ, ਉਹਦੇ ਤੇ ਇਹ ਵੀ ਲਿਖਿਆ ਕਿ ਬਹਿਲੋਲ ਲੋਧੀ ਬਾਦਸ਼ਾਹ ਜਿਹੜਾ ਬਹਿਲੋਲ ਲੋਧੀ ਬਾਦਸ਼ਾਹ ਨੇ ਇਹ ਦਰਬਾਰ ਸਭ ਤੋਂ ਪਹਿਲੇ ਹੀਰ ਮਾਈ ਦਾ ਬਣਾਇਆ। ਉਹ ਬੜੀ ਇਸ ਮਾਈ ਸਾਹਿਬਾਂ ਨਾਲ ਅਕੀਦਤ ਰੱਖਦਾ ਸੀ, ਮੁਰੀਦ ਸੀ। ਇਹ ਵੀ ਉੱਤੇ ਲਿਖਿਆ, ਮੈਂ ਅਗਲੀ ਵਾਰੀ ਆਂਦੇ ਹੋ ਤਾਂ ਸਪੈਸ਼ਲ ਝੰਗ ਜਾ ਕੇ ਫੋਟੋ ਖਿੱਚ ਕੇ ਤੁਹਾਨੂੰ ਅਗਲੇ ਪ੍ਰੋਗਰਾਮ ਵਿੱਚ ਵਹਾ ਦਿਆਂਗਾ। ਬਹਿਲੋਲ ਲੋਧੀ ਦਾ ਉਹ ਹੀ ਦੌਰ ਹੈ ਜਦੋਂ ਉਹਦਾ ਰਿਸ਼ਤੇਦਾਰ ਨਵਾਬ ਦੌਲਤ ਖਾਨ ਲੋਧੀ ਸੁਲਤਾਨਪੁਰ ਦੇ ਵਿੱਚ ਹੁੰਦਾ ਸੀ, ਜਿਹਦੇ ਕੋਲ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਕੁਛ ਅਰਸਾ ਮਤਲਬ ਮੁਹਾਸਬ ਦੇ ਤੌਰ ਤੇ, ਮੁਨਸ਼ੀ ਅਕਾਊਂਟੈਂਟ ਜੋ ਵੀ ਤੁਸੀਂ ਕਹਿ ਲਓ, ਆਪ ਨੇ ਉੱਥੇ ਖਿਦਮਾਤ ਵੀ ਸਾਰੇ ਅੰਜਾਮ ਦਿੱਤੀਆਂ ਹਨ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ। ਠੀਕ ਹੈ ਜੀ। ਸੋ ਗੁਜ਼ਾਰਿਸ਼ ਇਹ ਵੇ ਕਿ ਹੁਣ ਇਸ ਗੱਲ ਨੂੰ ਅਸੀਂ ਕਿੱਧਰ ਸੁੱਟੀਏ ਕਿ ਜੀ ਉਹ ਇੱਕ ਵਲੀ, ਅਜੇ ਇੱਕ ਕਿਤਾਬ ਮੈਂ ਹੋਰ ਪੜ੍ਹੀ ਸੀ ਜੀ, ਉਹ ਹੈ ਇਕਬਾਲ ਜ਼ੁਬੈਰੀ ਸਾਹਿਬ ਦੀ, ਉਸ ਕਿਤਾਬ ਦਾ ਨਾਮ ਹੈ ਜੰਗ ਹੈ ਜੀ। ਉਹ ਵੀ ਮੇਰੀ ਕਿਤੇ ਲਾਇਬ੍ਰੇਰੀ ਚ ਲਾਜ਼ਮੀ ਪਈ ਹੋਣੀ ਹੈ। ਉਹਦੇ ਵਿੱਚ ਵੀ ਔਲੀਆ ਜੰਗ ਵਿੱਚ ਵੀ ਇਹਨੂੰ ਇਹ ਹੀ ਲਿਖਿਆ ਗਿਆ ਹੈ ਮਾਈ ਹੀਰ ਨੂੰ ਕਿ ਵਕਤ ਦੀ ਬੜੀ ਵੱਡੀ ਨੇਕ ਔਰਤ ਸੀ ਔਰ ਵਲੀ ਹੈ ਜੀ। ਅੱਗੇ ਜਿਹੜੀ ਮੇਰੇ ਮੋਹਤਰਮ ਪ੍ਰੋਫੈਸਰ ਸਾਹਿਬ ਮੇਰੇ ਭਾਈਆਂ ਨੇ ਗੱਲ ਕੀਤੀ ਹੈ ਨਾ ਜੀ ਕਿ ਉਹ ਰਾਂਝਾ ਕਰਦੀ ਨਹੀਂ, ਮੈਂ ਆਪੇ ਹੀ ਰਾਂਝਾ ਹੋਈ ਤੇ ਸੱਦੋ ਨਹੀਂ ਮੈਨੂੰ ਧੀਦੋ ਰਾਂਝਾ ਹੀਰ ਨੂੰ ਆਖੋ ਕੋਈ। ਉਹ ਮੈਂ ਪ੍ਰੋਫੈਸਰ ਸਾਹਿਬ ਦੇ ਕੋਲੋਂ 7 ਵਾਰ ਮਾਫੀ ਮੰਗ ਕੇ ਮੈਂ ਇਹਨਾਂ ਦੀ ਖਿਦਮਤ ਵਿੱਚ ਅਰਜ਼ ਕਰਨਾ ਕਿ ਉਹ ਕਲਾਮ ਹੈ ਹਜ਼ਰਤ ਸ਼ਾਹ ਹੁਸੈਨ ਦਾ, ਮਾਧੋ ਲਾਲ ਹੁਸੈਨ ਦਾ। ਉਹ ਪੀਰ ਵਾਰਿਸ ਸ਼ਾਹ ਦਾ ਕਲਾਮ ਨਹੀਂ। ਮਾਧੋ ਲਾਲ ਹੁਸੈਨ ਪੀਰ ਵਾਰਿਸ ਸ਼ਾਹ ਤੋਂ 200-250 ਸਾਲ ਪਹਿਲੇ ਹੋਏ ਨੇ। ਮਾਧੋ ਲਾਲ ਹੁਸੈਨ ਅਕਬਰ ਦੇ ਜ਼ਮਾਨੇ ਚ ਹੋਏ ਨੇ। ਠੀਕ ਹੈ ਜੀ। ਜਦੋਂ ਦਮੂਦਰ ਨੇ ਹੀਰ ਲਈ ਸੀ ਉਸ ਸਮੇਂ ਦੀ ਗੱਲ ਹੈ। ਉਹਨਾਂ ਯਾਨੀ ਵਾਰਿਸ ਤੋਂ ਤੁਹਾਨੂੰ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ ਸੀ ਕਿ ਵਾਰਿਸ ਤੋਂ ਪਹਿਲੇ ਵੀ ਹੀਰ ਰਾਂਝਾ ਦੀਆਂ ਅਲਾਮਤਾਂ, ਤਮਸੀਲਾਂ, ਸਿੰਬਲਸ ਪੋਇਟਰੀ ਦੇ ਵਿੱਚ ਮੁਸਤਮਲ ਸਨ, ਇਸਤੇਮਾਲ ਕੀਤੇ ਜਾਂਦੇ ਸਨ। ਵਾਰਿਸ ਸ਼ਾਹ ਤੋਂ ਪਹਿਲੇ ਵੀ 4-5 ਬੰਦਿਆਂ ਨੇ ਛੱਡੀ ਸੀ ਪੰਜਾਬੀ ਵਿੱਚ, ਉਸ ਤੋਂ ਪਹਿਲੇ ਫਾਰਸੀ ਚ ਵੀ ਇੱਕ ਕਿੱਸਾ ਮਿਲਦਾ ਹੈ ਜੀ। ਹੁਣ ਗੁਜ਼ਾਰਿਸ਼ ਮੈਂ ਇਹ ਕਰਨੀ ਚਾਹੁੰਦਾ ਕਿ ਹੀਰ ਦਾ ਮਤਲਬ ਜਿਹੜਾ ਨਾ ਸਾਡੀ ਸੂਫੀਆਨਾ ਸ਼ਾਇਰੀ ਦੇ ਵਿੱਚ ਨੇਕ ਲੋਕਾਂ ਨੂੰ ਹੀਰ ਆਖਿਆ ਜਾਂਦਾ ਹੈ ਤੇ ਰਾਂਝਾ ਅੱਲਾਹ ਪਾਕ ਨੂੰ ਆਖਿਆ ਜਾਂਦਾ ਸਾਡੀ ਮੁਸਲਿਮ ਸੂਫੀਆਨਾ ਸ਼ਾਇਰੀ ਦੇ ਵਿੱਚ। ਠੀਕ ਹੈ ਜੀ। ਇਹਦੀ ਮੁਸਲਿਮ ਸੂਫੀਆਨਾ ਸ਼ਾਇਰੀ ਜਿਹੜਾ ਤੁਸੀਂ ਹੁਣੇ ਫਰਮਾ ਰਹੇ ਸੋ ਕਿ ਮੈਂ ਕੁੱਲੀ ਫਕੀਰ ਦੀ ਪ੍ਰੋਗਰਾਮ ਕਰਦਾ ਰਿਹਾ, ਉਹ ਮੈਂ ਇਹਨਾਂ ਮੁਸਲਿਮ ਸੂਫੀਆ ਨੂੰ ਹੀ ਸਾਰੀ ਜ਼ਿੰਦਗੀ ਪੜ੍ਹਿਆ। ਇਹਦਾ ਹੀ ਮੈਂ ਛੋਟਾ ਜਿਹਾ ਇੱਕ ਤਾਲਬ ਇਲਮ ਹੈ ਜੀ। ਉਹ ਹੀਰ ਨੇਕ ਲੋਕਾਂ ਤੋਂ ਮੁਰਾਦ ਹੀਰ ਤੇ ਰਾਂਝਾ ਅੱਲਾਹ ਪਾਕ, ਯਾਨੀ ਨੇਕ ਬੰਦੇ ਆਪਣੇ ਅੱਲਾਹ ਦੇ ਆਸ਼ਿਕ ਹੁੰਦੇ ਨੇ ਤੇ ਉਹਨਾਂ ਦਾ ਰਬਤ, ਇਸ਼ਕ, ਮੁਆਮਲਾਤ ਸਭ ਅੱਲਾਹ ਨਾਲ ਹੁੰਦੇ ਨੇ। ਹੀਰ ਤੋਂ ਮੁਰਾਦ ਹੀ ਨੇਕ ਬੰਦੇ ਨੇ। ਤੇ ਉੱਥੇ ਵੀ ਇਹੀ, ਉੱਥੇ ਆਪਣਾ ਝੰਗ ਇਹ ਵੀ ਇੱਕ ਕਨਸੈਪਟ ਹੈ ਕਿ ਮਾਈ ਹੀਰ ਸਾਹਿਬਾ ਅੱਲਾ ਦੀਆਂ ਬੜੀਆਂ ਨੇਕ ਵਲੀਆ ਸਨ ਤੇ ਅੱਲਾਹ ਪਾਕ ਦੀ ਇੱਕ ਪਾਕ ਬੀਬੀ ਸੀ। ਹੁਣ ਦੂਜੇ ਪਾਸੇ ਵਾਰਿਸ ਸ਼ਾਹ ਹੋਰਾਂ ਨੇ ਆਪਣੀ ਕਿਤਾਬ ਦੇ ਛੱਜ ਚ ਪਾ ਕੇ ਐਸਾ ਛੱਡਿਆ ਮਾਈ ਹੀਰ ਸਾਹਿਬਾ ਨੂੰ, ਜਾਂ ਉਦੋਂ ਪਹਿਲੇ ਜਿਹੜੇ ਪੋਇਟ ਸਨ ਉਹਨਾਂ ਪੋਇਟ, ਵੇਖੋ ਜੀ ਵਾਰਿਸ ਸ਼ਾਹ ਤੇ ਆਪ ਲਿਖਦੇ ਨੇ ਵੀ ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ, ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜੀਬ ਸੋਹਣੀ ਨਾਲ ਸੁਣਾਈਏ ਜੀ, ਤੇ ਹੁਕਮ ਮੰਨ ਕੇ ਸੱਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਏ, ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ ਨਵਾਂ ਫੁੱਲ ਗੁਲਾਬ ਦਾ ਤੋੜਿਆ ਏ, ਕੋਈ ਦਗਾ ਨਹੀਂ ਕੀਤਾ ਵਾਂਗ ਚੋਰਾਂ ਦਿਨ ਦੀਵਿਆਂ ਜੰਦਰਾ ਤੋੜਿਆ ਏ, ਡੱਬਾ ਇਸ ਕਲਬੂਤ ਵਜੂਦ ਵਾਲਾ ਅਸਾਂ ਲਾ ਸਰਪੋਸ਼ ਅਖੋੜਿਆ ਹੈ। ਵਾਰਿਸ ਸ਼ਾਹ ਇਹ ਲਿਖਦੇ ਆਪਣੀ ਹੀਰ ਤੇ ਬੜਾ ਮਾਣ ਹੈ। ਵਾਰਿਸ ਸ਼ਾਹ ਲਿਖਦੇ ਨੇ ਹੋਰਾਂ ਸ਼ਾਇਰਾਂ ਚੱਕੀਆਂ ਝੋਟੀਆਂ ਨੇ ਗੱਲਾਂ ਪੀਠਾ ਵਿੱਚ ਖਰਾਸ ਦੇ ਮੈਂ। ਹੁਣ ਤੁਸੀਂ ਸਮਝਦੇ ਹੋ ਵੀ ਖਰਾਸ ਦਾ ਗੱਲਾ ਕਿੱਡਾ ਅਫਜ਼ਲ ਹੁੰਦਾ ਹੈ। ਹਾਲੀ ਸਾਡੇ ਦੇਸ਼ ਪੰਜਾਬ ਵਿੱਚ ਕਿਤੇ ਕਿਤੇ ਹਾਲੀ ਵੀ ਖਰਾਸ ਚੱਲਦੇ ਨੇ। ਹਾਂਜੀ ਵਾਰਿਸ ਸ਼ਾਹ ਫਿਰ ਸੁਣ ਲਓ ਸ਼ੇਰ ਮੁਕੰਮਲ ਕਰ ਦਿੰਦੇ ਹੋ। ਵਾਰਿਸ ਸ਼ਾਹ ਨੇ ਹੋਰਾਂ ਸ਼ਾਇਰਾਂ ਚੱਕੀਆਂ ਝੋਟੀਆਂ ਨੇ ਗੱਲਾਂ ਪੀਠਾ ਵਿੱਚ ਖਰਾਸ ਦੇ ਮੈਂ, ਸਮਝ ਲੈ ਨਾਕਲ ਹੋਸ਼ ਗੌਰ ਕਰਕੇ ਭੇਤ ਰੱਖਿਆ ਵਿੱਚ ਲਿਬਾਸ ਦੇ ਮੈਂ।
ਹੁਣ ਆਖਰੀ ਫਿਕਰਾ ਮੇਰਾ ਇਹ ਵੇ ਕਿ ਮੈਂ ਆਪਣੀ ਭੈਣ ਹੋਰੀ ਜਿਹੜੇ ਨੇ ਉਹਨਾਂ ਦੀ ਗੱਲ ਤੋਂ 100% ਮਤਲਬ ਨਾ ਇਤਫਾਕੀ ਨਹੀਂ ਕਰਦਾ। ਭੈਣ ਹੋਰਾਂ ਦੀ ਜਿਹੜੀ ਗੱਲ ਹੈ ਨਾ ਜੀ, ਤੁਹਾਨੂੰ ਦੱਸਿਆ ਵੀ ਸਾਡੇ ਖੁਦ ਇੱਥੇ ਮੁਸਲਿਮ ਜਿਹੜੇ ਸਾਡੇ ਨੇ ਨਾ ਜੀ ਮੁਹੱਕਕ ਰਿਸਰਚਰ ਔਰ ਜਿਹੜੇ ਕ੍ਰਿਟਿਕ ਨੇ ਮੁਸਲਿਮ, ਉਹਨਾਂ ਨੇ ਵੀ ਕੀਤੀ ਹੈ, ਤਨਕੀਦ ਵੀ ਕੀਤੀ ਹੈ। ਸਾਡੇ ਮੁਆਸ਼ਰੇ 'ਚ ਸਹੀ ਫਰਮਾ ਰਹੀਆਂ ਨੇ ਭੈਣ ਹੋਰੀ ਕਿ ਇਹ ਚੀਜ਼ਾਂ ਅੱਜ ਵੀ ਨਾਕਾਬਲੇ ਕਬੂਲ ਨੇ। ਲੇਕਿਨ ਮਸਲਾ ਤੇ ਇਹ ਮੇਰੇ ਆਕਾ, ਮੈਂ ਵੀ ਇੱਕ ਟਾਈਮ ਬੜਾ ਆਪਣੀ ਬਿਲਕੁਲ ਭੈਣ ਵਾਲੀ ਸੋਚ ਰੱਖਦਾ ਸਾਂ। ਵੇਖੋ ਨਾ, ਗਾਲਬ ਤੋਂ ਬਗੈਰ ਉਰਦੂ ਇਹ ਮੁਅੱਲਾ ਆਲਾ ਉਰਦੂ ਜਿਹੜਾ ਨਾ ਜੀ ਉਹ ਮੁਕੰਮਲ ਹੀ ਨਹੀਂ ਹੋ ਸਕਦਾ। ਗਾਲਬ ਇੱਕ ਐਸਾ ਸ਼ਾਇਰ ਹੋਇਆ ਤੇ ਗਾਲਬ ਦੀ ਇੱਕ ਗਜ਼ਲ ਦਾ ਮਤਲਾ ਹੈ, ਪਹਿਲਾ ਸ਼ੇਰ गालिब फरमाते हैं कि गुंचाए नाश गुफ्ता को दूर से मत दिखा के यूं, भोसा को पूछता हूं मैं मुंह से मुझे बता के यूं। हुण तुसी दसो कि गालिब पढ़ाने वाला है बंदा स्कूलां कालजां एदा जे तर्जमा तुहानूं समझ लग गई है तो मैनूं दसो ना पढ़ाने वाला बंदा। लेकिन साडे लिटरेचर दा साडा उर्दू मुअल्ला साडा तुसी शेक्सपीयर नहीं गुजारिश सुन लो, तुसी शेक्सपीयर नूं पढ़दे हो, कोई इतराज नहीं करदा कि शेक्सपीयर दे ड्रामिਆਂ ਦੇ ਵਿੱਚ पोर्नोग्राफी है। मैं साबित कर देना अगली बारी मैं निशान भाईजान इस करके इतराज नहीं करते कि उन्हां दा कल्चर उस तरह दा ही है, अपना कल्चर पंजाब नहीं है। ਉਹ ਕਲਚਰ ਵੀ ਮੇਰੀ ਭੈਣ ਜਿਹੜਾ ਗੁਜ਼ਾਰਿਸ਼ ਸੁਣ ਲਓ ਨਾ, ਕਲਚਰ ਵੀ ਜਿਹੜਾ ਨਾ ਜੀ ਇਹ ਹੁਣ ਮੈਂ ਬਹਿਸ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹਦੇ ਵਿੱਚ ਨਾ ਥੋੜੀ ਜੀ ਕਿਸੇ ਨੂੰ ਗੱਲ ਬੁਰੀ ਲੱਗ ਜਾਂਦੀ ਹੈ। ਇੱਥੇ ਸਾਡੇ ਜਿਸ ਖਿੱਤੇ ਤੇ ਅਸੀਂ ਰਹਿੰਦੇ ਆ ਨਾ ਜੀ ਸਬ ਕੰਟੀਨੈਂਟ ਵਿੱਚ ਇਸ ਸਾਡੇ ਇਸ ਖਿੱਤੇ ਦੇ ਵਿੱਚ ਤੇ ਬਕਾਇਦਾ ਹੁਣ ਵੀ ਅਸਾਂ ਸੁਣਿਆ ਕਿ ਕੁਝ ਐਸੇ ਖਿੱਤੇ ਨੇ ਤੇ ਬਰੇ ਸਗੀਰ ਦੇ ਵਿੱਚ ਹੀ ਸਬ ਕੰਟੀਨੈਂਟ ਦੇ ਵਿੱਚ ਜਿੱਥੇ ਹੁਣ ਵੀ ਉਹ ਸਾਧੂ ਜਾਂ ਜਿਹੜੇ ਕੋਈ ਭਗਤੀ ਜਾਂ ਆਪਣੀ ਕਰਦੇ ਨੇ ਔਰ ਅੱਲਾਹੁ ਲਿਲਾ ਨੰਗੇ ਰਹਿੰਦੇ ਨੇ। ਹੁਣ ਇਹ ਵੀ ਸਾਡੇ ਪੰਜਾਬ ਕਲਚਰ ਦਾ ਹਿੱਸਾ ਤੇ ਹੈ ਹੀ ਨਹੀਂ। ਅੱਛਾ, ਇਹ ਜਿਹੜਾ ਜਿਨਸੀ ਇਖਲਾਕ ਹੈ ਨਾ, ਜਿਹਨੂੰ ਮੈਂ ਇਹ ਲਫ਼ਜ਼ ਮੇਰੇ ਮੂੰਹੋਂ ਨਿਕਲਿਆ ਇਹਨੂੰ ਅੱਛਾ ਲਫ਼ਜ਼ ਕੋਈ ਜਿਹੜਾ ਜਿਨਸੀ ਇਖਲਾਕੀਆਤ ਨੇ ਇਹ ਇਸਰਾਈਲੀ ਮਜ਼ਾਹਬ ਤੋਂ ਬਾਅਦ ਆਈਆਂ ਨੇ। ਉਦੋਂ ਪਹਿਲੇ ਤੇ ਸਰ ਜੀ ਉਦੋਂ ਪਹਿਲੇ ਤੇ ਤੁਸੀਂ ਸਾਰੇ ਮਜ਼ਹਬਾਂ ਦਾ ਕਦੀ ਮੁਤਾਲਿਆ ਕਰੋ ਨਾ, ਇਬਾਦਤ ਹੀ ਨੰਗੀਆਂ ਬੰਦਿਆਂ ਦੀ ਤੇ ਨੰਗੇ ਦੇਵਤਾ ਤੇ ਉਹ ਅਜੀਬ ਕੰਮ ਸਨ। ਬਲਕਿ ਮੈਂ ਤੇ ਐਸੀਆਂ ਬੁੱਕਸ ਵੀ ਪੜ੍ਹੀਆਂ ਨੇ ਕਿ ਲੋਕ ਇੱਥੇ ਸਾਡਾ ਇੰਡੀਆ ਦੇ ਵਿੱਚ ਹੀ ਮਤਲਬ ਆਰਗਨਸ ਜਿਹੜੇ ਨੇ ਮੁਖਤਲਿਫ ਸੈਕਸੁਅਲ ਉਹਨਾਂ ਦੀਆਂ ਤਸਵੀਰਾਂ ਘਰ ਰੱਖਦੇ ਹਨ ਕਿ ਨਜ਼ਰੇ ਬਦ ਤੋਂ ਬਚੇ ਤੇ ਇਹ ਤੇ ਬਾਬਾ ਜੀ ਸਾਰੇ ਚੀਜ਼ ਮੰਨਣਯੋਗ ਹੈ ਪੰਜਾਬ ਦੇ ਵਿੱਚ, ਪਰ ਇਸ ਤਰ੍ਹਾਂ ਤਹਿਜ਼ੀਬ ਨਹੀਂ ਹੈ ਸਾਡੇ ਪੰਜਾਬ ਇਸ ਤਰ੍ਹਾਂ ਨਹੀਂ ਨਾ ਜੀ। ਇਸ ਤਰ੍ਹਾਂ ਦਾ ਮੈਂ ਹੋਈ ਅਰਜ਼ ਕਰਨ ਲੱਗਾ ਨਾ, ਇਸ ਤਰ੍ਹਾਂ ਦਾ ਨਹੀਂ। ਉਹਦੇ ਵਿੱਚ ਸਾਡੇ ਮੁਸਲਿਮ ਸੂਫੀਆ ਦਾ ਮੁਸਲਮਾਨਾਂ ਦਾ ਵੀ ਬੜਾ ਹਿੱਸਾ ਹੈ ਉਹਦੇ ਚ। ਵੇਖੋ ਨਾ, ਗੁਰੂ ਨਾਨਕ ਦੇਵ ਜੀ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਆ ਕੇ ਸੂਤਕ ਵਗੈਰਾ ਔਰਤਾਂ ਦਾ ਉਹਨਾਂ ਨੇ ਇਹਦੀ ਨਿੰਦਿਆ ਕਰ ਦਿੱਤੀ ਸੀ। ਕਿਉਂ ਸਰਦਾਰ ਜੀ ਪਤਾ ਨਹੀਂ ਗੱਲ ਦਾ? ਉਹਨਾਂ ਆਖਿਆ ਕੋਈ ਇਸ ਤਰ੍ਹਾਂ ਕੋਈ ਨਾਪਾਕ ਨਹੀਂ ਹੁੰਦਾ ਤੇ ਨਾ ਇਸ ਤਰ੍ਹਾਂ ਕਿਸੇ ਦੀ ਮਤਲਬ ਉਹਦੇ ਕੋਲੋਂ ਨਫ਼ਰਤ ਕਰੋ। ਦੇਖੋ ਗੁਜ਼ਾਰਿਸ਼ ਇਹ ਜਿਹੜਾ ਸੱਚਾ ਬੰਦਾ ਨਾ ਉਹ ਭਾਵੇਂ ਬਾਬਾ ਜੀ ਗੁਰੂ ਨਾਨਕ ਦੇਵ ਹੋਣ ਤੇ ਭਾਵੇਂ ਬਾਬਾ ਜੀ ਫਰੀਦ ਪਾਕ ਪਤਨ ਵਾਲੇ ਹੋਣ, ਉਹਨੇ ਸੱਚ ਹੀ ਬੋਲਣਾ। ਉਹਨੂੰ ਇਹ ਨਹੀਂ ਹੁੰਦਾ ਕਿ ਮੁਆਸ਼ਰਾ ਮੇਰੇ ਤੋਂ ਨਾਰਾਜ਼ ਪਿਆ ਹੁੰਦਾ ਜਾਂ ਮੇਰੀ ਹੱਕ ਕੋਈ ਦਾ ਕਿਸੇ ਨੂੰ ਭੈੜਾ ਪਿਆ ਲੱਗਦਾ। ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ, ਵੇਖੋ ਹੁਣ ਵੇਖ ਲਓ ਤੁਸੀਂ ਜਿਹੜੇ ਅਖਲਾਕੀਆਤ ਸਾਡੇ ਪੰਜਾਬ ਵਿੱਚ ਨੇ, ਉਹ ਜਿੱਥੇ ਸਰਦਾਰ ਹੋਰੀ ਬੈਠੇ ਨੇ ਕੇਵਲ ਸਿੰਘ ਜੀ, ਉੱਥੇ ਉਹਨਾਂ ਨੂੰ ਪਤਾ ਵੀ ਨਹੀਂ ਇਹ ਅਖਲਾਕੀਆਤ, ਬਲਕਿ ਉਹ ਇਹਨੂੰ ਸਮਝਦੇ ਨੇ ਕਿ ਸ਼ਖਸੀ ਆਜ਼ਾਦੀ ਹੈ, ਇਨਸਾਨ ਨੂੰ ਐਡੀ ਕੋਈ ਲਿਬਰਟੀ ਹੋਣੀ ਚਾਹੀਦੀ ਹੈ ਜਿਹੜੀ ਯੂਕੇ ਚ ਉਹ ਕਹਿੰਦੇ ਨੇ ਕਿ ਇਹ ਸਹੀ। ਇਹ ਮੁਸਲਮਾਨ ਗਲਤ ਨੇ, ਇਹ ਤਸ਼ੱਦਦ ਪਸੰਦ ਨੇ, ਇਹ ਪੰਜਾਬ ਵਾਲੇ ਜਿਹੜੇ ਨੇ ਇਹ ਆਪਣਾ ਮਤਲਬ ਕਿਉਂ ਡੱਕ ਕੇ ਰੱਖਦੇ ਨੇ ਕੁੜੀਆਂ ਨੂੰ ਮੁੰਡਿਆਂ ਨੂੰ। ਉੱਥੇ ਦੇ ਲਿਬਰਟੀ, ਉੱਥੇ ਲਿਬਰਟੀ ਹੈ ਹੀ ਇਹ ਵੇ ਕਿ ਬਦ ਅਖਲਾਕੀ ਦੀ ਆਜ਼ਾਦੀ ਹੋਵੇ, ਜਿਨਸੀ ਆਜ਼ਾਦੀ ਹੋਵੇ। ਸ਼ੇਕਸਪੀਅਰ ਉਹਨਾਂ ਦੇ ਕਲਚਰ ਨਾਲ ਮੇਲ ਖਾਂਦਾ, ਇਸ ਕਰਕੇ ਆਪਾਂ ਉੱਥੇ ਕਿੰਤੂ ਪ੍ਰੰਤੂ ਨਹੀਂ ਕਰਦੇ। ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਪੰਜਾਬੀਆਂ ਵਾਸਤੇ ਸ਼ਾਇਸਤਗੀ ਲੋੜੀਂਦੀ ਹੈ, ਉਹ ਚੀਜ਼ਾਂ ਸਾਡੇ ਕਲਚਰ ਨਾਲ ਮੇਲ ਨਹੀਂ ਖਾ ਰਹੀਆਂ। ਉਹ ਮੇਲ ਨਹੀਂ ਖਾ ਰਹੀਆਂ, ਪਰ ਮੇਰੀ ਭੈਣ ਅਸੀਂ ਉਨੀ ਦੇਰ ਤੱਕ ਐਮਏ ਇੰਗਲਿਸ਼ ਲਿਟਰੇਚਰ ਨਹੀਂ ਕਰ ਸਕਦੇ ਜਿੰਨੀ ਦੇਰ ਸ਼ੇਕਸਪੀਅਰ ਨੂੰ ਨਾ ਪੜ੍ਹੀਏ। ਸ਼ੇਕਸਪੀਅਰ ਨੂੰ ਪੜ੍ਹਨੇ ਆ ਉੱਥੇ ਇਤਰਾਜ਼ ਨਹੀਂ ਸਾਨੂੰ ਹੁੰਦਾ। ਵਾਰਿਸ ਸ਼ਾਹ ਸਾਡੀ ਮਾਂ ਬੋਲੀ ਦਾ ਉਹ ਮਾੜਾ ਸ਼ਾਇਰ ਸਮਝ ਕੇ ਅਸੀਂ ਉਹਨੂੰ ਆਨੇ ਕਿ ਇਹਨੇ ਇੰਜ ਕਿਉਂ ਲਿਖਿਆ।
ਹਾਨਾ ਵਾਰਿਸ ਸ਼ਾਹ ਨੇ ਕਿਧਰੇ ਵੀ, ਜਿਵੇਂ ਪ੍ਰੋਫੈਸਰ ਸਾਹਿਬ ਫਰਮਾਇਆ, ਉਹਨੇ ਕੋਈ ਵੱਧ ਲਗਾਮੀ ਨਹੀਂ, ਮਤਲਬ ਬਗੈਰ ਲਗਾਮਾਂ ਤੋਂ ਘੋੜਾ ਨਹੀਂ ਕਿਤੇ ਭਜਾ ਛੱਡਿਆ ਆਪਣੀ ਸ਼ਾਇਰੀ ਦਾ। ਉਹਨੇ ਫਿਰ ਜੋ ਸਾਡੇ ਸਿਲੇਬਸ ਸਾਨੂੰ ਮਿਲਿਆ ਪੜ੍ਹਨ ਨੂੰ, ਪੜ੍ਹਾਉਣ ਨੂੰ, ਉੱਥੇ ਬਹੁਤ ਨੰਗੇਜ਼ ਹੈ ਜੀ। ਉਹਨੂੰ ਜਾਂ ਤਾਂ ਮਿਲਾਵਟ ਕਹੀਏ ਅਸੀਂ, ਜਾਂ ਉਹਨੂੰ ਰਿਐਲਿਟੀ ਦੇ ਰੱਖੀਏ, ਸਾਨੂੰ ਕੁਝ ਉਹਦੇ ਬਾਰੇ ਸਮਝ ਨਹੀਂ ਹੈ। ਉਹ ਹੁਣ ਮੈਂ ਉਹਦੇ ਧਰਲਾ ਇੱਕ ਤੁਹਾਡਾ ਕਰਨਾ, ਜੇ ਤੁਹਾਨੂੰ ਗੁੱਸਾ ਨਾ ਲੱਗੇ, ਤੁਹਾਡਾ ਹੁਣ ਸਿਲੇਬਸ ਬਣਾਉਂਦੀ ਹੈ ਤੁਹਾਡੀ ਗਵਰਨਮੈਂਟ, ਹੋਰੇ ਬਣਾਉਂਦੀ ਹੈ ਤੁਹਾਡੀ ਵਜ਼ਾਰਤ ਤਲੀਮ। ਉਹ ਜਾਣ ਕੇ ਵਾਰਿਸ ਸ਼ਾਹ ਦੀ ਹੀਰ ਚੋਂ ਜਾਣ ਕੇ ਉਹ ਹਿੱਸਾ ਕੱਢ ਕੇ ਤੁਹਾਨੂੰ ਦਿੰਦੀ ਹੈ, ਜਿਹਦੇ ਨਾਲ ਤੁਸੀਂ ਸੈਯਦ ਵਾਰਿਸ ਸ਼ਾਹ ਦੇ ਖਿਲਾਫ ਹੋਵੋ। ਇਹ ਉੱਥੇ ਤੇ ਵੇਖੋ ਜੀ, ਅਸੀਂ ਤੇ ਦੇਖੋ ਇੰਡੀਆ ਗਵਰਨਮੈਂਟ ਨੂੰ ਅਸੀਂ ਤੇ ਵੱਡੇ ਦਿਲ ਕਰਕੇ ਤੇ ਜੀ ਆਇਆਂ ਨੂੰ ਆਨੇ ਆ। ਅਸੀਂ ਹੁਣ ਵੀ ਦੇਖ ਲਓ ਕਰਤਾਰਪੁਰ ਰਾਹਦਾਰੀ ਬਣਾਈਏ, ਲੇਕਿਨ ਤੁਹਾਡੀ ਉੱਥੋਂ ਦੀ ਗਵਰਨਮੈਂਟ ਜਿਹੜੀ ਹੈ ਉਹ ਨਾ ਉਧਰੋਂ ਆਉਣ ਵਾਲੇ ਸਿੱਖਾਂ ਨੂੰ, ਮੇਰੇ ਖਿਆਲ ਆਪਾਂ ਸਿਆਸਤ ਨਾਲ ਆਪਾਂ ਸਾਡਾ ਵਿਰਸੇ ਦੀ ਗੱਲ ਕਰਦੇ। ਬਿਲਕੁਲ ਵਿਰਸੇ ਦੀ ਗੱਲ। ਗੁਜ਼ਾਰਿਸ਼ ਹੈ ਵੇ ਤੁਸੀਂ ਆਪਣੀ ਗਵਰਨਮੈਂਟ ਕੋਲੋਂ ਮੰਗ ਕਰਕੇ ਤੇ ਉਹ ਹਿੱਸੇ ਕਢਾ ਦਿਓ। ਮੈਂ ਇੱਕ ਗੱਲ ਮੈਂ ਤੁਹਾਨੂੰ ਸ਼ਾਸਤਰੀਆਂ ਨੂੰ ਅਪੀਲ ਕਰਦੇ ਹਾਂ ਜੀ, ਸਿੱਖਿਆ ਸ਼ਾਸਤਰੀ ਜਿਹੜੇ ਸਿਲੇਬਸ ਬਣਾਉਣ ਵਾਲੀ ਕਮੇਟੀ ਹੈ, ਅਸੀਂ ਉਹਨਾਂ ਨੂੰ ਕਹਿ ਰਹੇ ਉਹ ਸਿਲੇਬਸ ਦੇ ਵਿੱਚੋਂ ਕਹੋ। ਸਰ ਵੇਖੋ ਨਾ ਸਰਦਾਰ ਜੀ, ਵਾਰਿਸ ਸ਼ਾਹ ਸੈਯਦ ਦੇ ਕਈ ਕੀ ਸੈਂਕੜੋਂ ਹਜ਼ਾरों ਮਿਸਰੇ, ਪੂਰਾ ਸ਼ੇਰ ਜਾਂ ਪੂਰਾ ਕਤਾ ਨਹੀਂ, ਪੂਰਾ ਸਟੈਂਜ਼ਾ ਨਹੀਂ, ਉਹਦੇ ਕਈ ਮਿਸਰੇ ਐਸੇ ਨੇ ਜਿਹੜੇ ਯੂਨੀਵਰਸਲ ਟਰੁੱਥ ਨੇ। ਮਸਲਨ ਜੇਠ ਮੀਂਹ ਤੇ ਸਿਆਲ ਵਿੱਚ ਵਾਹ ਮੰਦੀ, ਕੱਤਕ ਮਾਹ ਵਿੱਚ ਮਨਾ ਹਨੇਰੀਆਂ ਨੀ। ਇਹ ਵੀ ਤੁਹਾਨੂੰ ਦਿਸਦਾ ਸਿਲੇਬਸ ਵਿੱਚ ਲਾਉਣ ਵਾਸਤੇ। ਇਹ ਲਾਓ, ਰੋਣਾ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮੰਦੇਰੀਆਂ ਨੀ। ਇਹ ਇੱਕ ਫਿਕਰਾ, ਇੱਕ ਲਫ਼ਜ਼ ਜਿਹੜਾ ਨਾ ਜੀ ਯੂਨੀਵਰਸਲ ਟਰੁੱਥ ਹੈ, ਮੁਕਰੇ ਕੋਈ ਇਹਦੇ ਤੋਂ। ਇਹਦੇ ਚ ਦੇਸ਼ ਪੰਜਾਬ ਨਹੀਂ ਦਿਸਦਾ, ਇਹਨੂੰ ਲਾਓ। ਔਰ ਇੱਕ ਸਰਦਾਰ ਜੀ, ਮੈਂ ਇੱਕ ਮਿੰਟ ਬਸ, ਆਖਰੀ ਅੱਧਾ ਮਿੰਟ। ਸਾਡੇ ਪਿਆਰੇ ਨਬੀ ਪਾਕ ਜਿਹੜੇ ਨੇ ਨਾ ਜੀ, ਮੇਰੀ ਸਰਕਾਰ, ਸਾਡੇ ਨਬੀ ਪਾਕ ਨਾ ਇੱਕ ਬੰਦੇ ਦਾ ਜਨਾਜ਼ਾ ਪੜ੍ਹਾਉਣ ਲੱਗੇ। ਇੱਕ ਮੈਂ ਮਿਸਾਲ ਦੇਣ ਲੱਗਾ ਅੱਲਾ ਦੇ ਨੇਕ ਬੰਦਿਆਂ ਦੀਆਂ। ਉਹ ਹਜ਼ੂਰ ਪਾਕ ਪੜ੍ਹਾਉਣ ਲੱਗੇ ਜਨਾਜ਼ਾ, ਤੇ ਹਜ਼ਰਤ ਉਮਰ ਪਾਕ ਕੋਲ ਖਲੋਤੇ ਸਨ। ਉਹਨਾਂ ਨੇ ਫਰਮਾਇਆ ਕਿ ਹਜ਼ੂਰ, ਇਹ ਬੰਦਾ ਜਿਹੜਾ ਨਾ, ਇਹਦਾ ਕਿਰਦਾਰ ਕੋਈ ਏਡਾ ਅੱਛਾ ਨਹੀਂ ਸੀ, ਤੇ ਤੁਸੀਂ ਇਹਦਾ ਨਾ ਸਰ ਜਨਾਜ਼ਾ ਪੜਾਓ। ਬੇਨਤੀ ਕੀਤੀ ਸਰਕਾਰ ਅੱਗੇ। ਆਪ ਸਰਕਾਰ ਬੜੇ ਰਹਿਮਤੁਲਿਲ ਆਲਮੀਨ ਸਨ, ਰਹੀਮ ਤੇ ਕਰੀਮ ਸਨ। ਆਪ ਨੇ ਬੰਦੇ ਜਿੰਨੇ ਇਕੱਠੇ ਹੋਏ ਸਨ ਉਹਨਾਂ ਨੂੰ ਪੁੱਛਿਆ ਕਿ ਯਾਰ ਇਸ ਬੰਦੇ ਦੀ ਕੋਈ ਇੱਕ ਨੇਕੀ ਕਿਸੇ ਨੂੰ ਯਾਦ ਹੋਵੇ। ਇੱਕ ਬੰਦਾ ਅੱਗੇ ਵਧਿਆ, ਉਹਨੇ ਆਖਿਆ ਜੀ ਇੱਕ ਵਾਰੀ ਨਾ ਮੁਸਲਮਾਨਾਂ ਦਾ ਕਾਫਲਾ ਜਾ ਰਿਹਾ ਸੀ ਤੇ ਬੜੇ ਸਾਰੇ ਥੱਕ ਗਏ ਹਨ, ਤੇ ਰਾਤ ਦਾ ਟਾਈਮ ਸੀ, ਤੇ ਉਜਾੜ ਜਗ੍ਹਾ ਸੀ, ਉਜਾੜ। ਤੇ ਉਹ ਕਾਫਲੇ ਵਾਲੇ ਆਖਿਆ ਯਾਰ ਇੱਕ ਬੰਦਾ ਰਾਤ ਨੂੰ ਪਹਿਰਾ ਦਿਓ। ਤੇ ਥੱਕੇ ਸਾਰੇ ਬੜੇ ਹਨ, ਤੇ ਉਹਨਾਂ ਰਾਜ਼ੀ ਕੋਈ ਨਹੀਂ ਹੁੰਦਾ ਪਿਆ ਪਹਿਰਾ ਦੇਣ ਤੇ। ਟੁੱਟ ਕੇ ਫਾਵੇ ਹੋ ਗਏ, ਉਦੋਂ ਪੈਦਲ ਸਫ਼ਰ ਸੀ। ਤੇ ਉਸ ਬੰਦੇ ਆਖਿਆ ਕਿ ਮੇਰੀ ਸਰਕਾਰ, ਇਹ ਬੰਦਾ ਜਿਹੜਾ ਨਾ, ਇਹਨੇ ਹਰਾਮੀ ਭਰੀ ਸੀ। ਇਹਨੇ ਆਖਿਆ ਜੀ ਮੈਂ ਰਾਤੀ ਜਾਗਾਂਗਾ, ਤੁਸੀਂ ਸੌਵੋ ਸਾਰੇ। ਤੇ ਨਬੀ ਪਾਕ ਸੱਚੇ ਸਾਹਿਬ ਨੇ ਉਸੇ ਵੇਲੇ ਫਰਮਾਇਆ, ਉਹਨਾਂ ਆਖਿਆ ਯਾਰ ਆ ਜਾਓ, ਇਸ ਬੰਦੇ ਦੀ ਇੱਕ ਨੇਕੀ ਮਿਲ ਗਈ ਹੈ, ਦੁਆਈ ਆ ਗਈ ਹੈ, ਇਹਦਾ ਜਨਾਜ਼ਾ ਪੜੀਏ। ਤੇ ਆਪ ਸਰਕਾਰ ਨੇ ਉਹਦਾ ਜਨਾਜ਼ਾ ਪੜਾਇਆ। ਗੁਜ਼ਾਰਿਸ਼ ਇਹ ਵੇ ਕਿ ਤੁਹਾਡੇ ਵਰਗੇ ਦਾਨਸ਼ਵਰ ਆਖਦੇ ਨੇ ਬਈ ਇੱਕ ਨੇਕੀ ਹੋਵੇ ਨਾ, ਕਿਸੇ ਚ ਇੱਕ ਖੂਬੀ ਹੋਵੇ, ਤੇ ਉਹਦੇ ਵੱਲ ਧਿਆਨ ਕਰੋ, ਉਹਦੇ 100 ਐਬਾਂ ਵੱਲ ਨਾ ਵੇਖੋ। ਵਾਰਿਸ ਸ਼ਾਹ ਸੈਯਦ ਦੇ ਵਿੱਚ ਹਜ਼ਾਰਾਂ ਖੂਬੀਆਂ ਨੇ, ਤਾਂ ਹੀ ਅੱਜ ਤੱਕ ਨਾ ਉਹਦਾ ਪੁੱਤਰ ਸੀ, ਨਾ ਉਹਦੀ ਧੀ ਸੀ, ਨਾ ਉਹਦੀ ਜਨਾਨੀ ਸੀ, ਨਾ ਉਹਦੇ ਹੁੰਦਾ ਨਾ ਵੀ ਮੇਰੀ ਉਹਦੇ ਧੀਆਂ ਪੁੱਤਰਾਂ ਉਹਦੀ ਕਿਤਾਬ ਦੀ ਪਬਲਿਸ਼ਿੰਗ ਕੀਤੀ, ਔਰ ਉਸ ਤੋਂ ਬਾਅਦ ਉਹਦੀ ਕਿਤਾਬ ਫੈਲਾਈ, ਔਰ ਉਹਦੀ ਕਿਤਾਬ ਦਾ ਸਰ ਦੁਨੀਆ ਦੀਆਂ 60 ਜ਼ੁਬਾਨਾਂ ਚ ਅਸੀਂ ਜਦੋਂ ਅੱਜ ਤੋਂ 40-50 ਸਾਲ ਪਹਿਲੇ ਜਦੋਂ ਨਿੱਕੇ ਨਿੱਕੇ ਹਾਂ, ਉਦੋਂ ਸੁਣਦੇ ਹਾਂ ਕਿ ਦੁਨੀਆ ਦੀਆਂ 60 ਜ਼ੁਬਾਨਾਂ ਚ ਹੀਰ ਕਹਾਣੀ ਦਾ ਤਰਜਮਾ ਹੋ ਚੁੱਕਿਆ ਹੈ। ਹੁਣ ਤੇ ਹੋਰ ਕੋਈ 100 ਜ਼ੁਬਾਨ ਚ ਹੋ ਗਿਆ ਹੋਣਾ, ਕਿ ਇਹ ਤੋਂ ਵੀ ਵੱਧ ਹੋ ਗਿਆ ਹੋਣਾ। ਸੋ ਗੱਲ ਇਹ ਵੇ ਕਿਸੇ ਚੀਜ਼ ਵਿੱਚ ਕੋਈ ਜਾਨ ਹੁੰਦੀ ਹੈ, ਤੇ ਉਹਨੂੰ ਸਾਰੀ ਦੁਨੀਆ ਵੀ ਮਾਰਨ ਤੇ ਆ ਜਾਣਾ, ਤੇ ਉਹ ਨਹੀਂ ਮਰਦੀ, ਫਿਰ ਉਹ ਉਹਨਾਂ ਨੂੰ ਹੀ ਜਾਂਦੀ ਹੈ। ਉਹਦੇ ਚ ਕੁਝ ਖੂਬੀਆਂ ਵੀ ਹੈ ਨੇ ਅੱਲਾ ਦੇ ਕਰਮ ਨਾਲ। ਵਾਰਿਸ ਸ਼ਾਹ ਦੀ ਹੀਰ ਚ ਹੁਣ ਮੈਨੂੰ ਕਈ ਸਾਰੀ ਜ਼ੁਬਾਨੀ ਤੇ ਜਿਹੜਾ ਯਾਦ ਹੈ, ਇਹਦੀ ਮੋਟੀ ਕਿਤਾਬ ਹੈ। ਅਗਲੀ ਵਾਰੀ ਆਖੋਗੇ ਤਾਂ ਮੈਂ ਨਿਸ਼ਾਨ ਲਾ ਕੇ ਲੈ ਆਵਾਂਗਾ ਕਿ ਉਹਦੀ ਕਿਹੜੀ ਗੱਲ ਕਿੱਡੀ ਉੱਚੀ। ਦੇਖੋ ਨਾ, ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉੱਤੇ ਬੁਲਬੁਲਾਂ ਥੱਕ ਮਰਿੰਦੀਆਂ ਨੇ,
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਚੋਂ ਪੀਂਦੀਆਂ ਨੇ, ਇਹ ਛੋਟੇ ਸ਼ੇਰ ਨੇ। ਜੇ ਮੈਂ ਇਸ ਤਰ੍ਹਾਂ ਦੇ ਕੋਈ 500 ਸ਼ੇਰ ਕੱਢ ਲਿਆਵਾਂਗਾ ਤੇ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਹਜ਼ੂਰ ਹਾਜ਼ਰ ਹੋ ਜਾਾਂਗੇ ਹੱਥ ਜੋੜ ਕੇ, ਤੇ ਤੁਹਾਨੂੰ ਦੱਸਾਂਗੇ ਕਿ ਵਾਰਿਸ ਸ਼ਾਹ ਦੀ ਖੂਬੀਆਂ ਵੀ ਬੜੀਆਂ ਨੇ। ਅੱਛਾ, ਤਨਕੀਦ ਉਹਦੇ ਤੇ ਹੁੰਦੀ ਹੈ, ਉਹ ਮੇਰੀ ਭੈਣ ਵੀ ਕੀਤੀ ਹੈ, ਇੱਧਰ ਵੀ ਹੁੰਦੀ ਹੈ, ਅਸੀਂ ਵੀ ਕਰਦੇ ਹਾਂ ਕਿ ਇਹ ਗੱਲ ਕਿਉਂ ਆ ਗਈ, ਇਹ ਕਿਉਂ ਆ ਗਈ। ਆਪਣੀ ਆਪਣੀ ਦੇਖੋ ਨਾ, ਜਿਹੜਾ ਕੋਈ ਫਨਕਾਰ ਹੈ, ਜਿਹੜਾ ਕੋਈ ਵੱਡਾ ਰਾਈਟਰ ਹੈ, ਉਹਨੂੰ ਆਪਣੀ ਉਹਨੂੰ ਆਪਣੀ ਨਜ਼ਰ ਨਾਲ ਵੇਖਦਾ ਹੈ। ਜਿਹੜਾ ਇੱਕ ਹਾਂਜੀ, ਮੈਂ ਕਿਹਾ ਸਿਮਰਜੀਤ ਨੂੰ ਵੀ ਥੋੜਾ ਸਵਾਲ ਪੁੱਛਣ ਦਾ ਥੋੜਾ ਮੌਕਾ ਦੇਈ। ਹਾਂਜੀ ਜੀ ਜੀ ਦਿਓ ਜੀ, ਬਿਸਮਿਲ੍ਲਾਹ ਦਿਓ। ਤੁਸੀਂ ਮੇਰਾ ਨਾਮ ਹਮੇਸ਼ਾ ਕੀਤੀ ਗਲਤ ਲੈ ਰਹੇ, ਦੱਸੋ ਜੀ, ਕਿਹਦਾ ਨਾਮ ਹੈ? ਪਰਮਜੀਤ ਹੈ ਜੀ, ਸਿਮਰਜੀਤ ਨਹੀਂ ਹੈ। ਸਵਰਨਜੀਤ ਜੀ, ਸਰਦਾਰ ਜੀ ਅੱਗੇ ਲਿਖ ਕੇ ਰੱਖ ਲਵੋ, ਲਿਖੇ ਰੱਖਿਆ। ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਵਾਰਿਸ ਦੀ ਹੀਰ ਦੇ ਵਿੱਚ ਜਾਂ ਤਾਂ ਮਿਲਾਵਟ ਹੈ ਜਿਹੜੀ ਕਿ ਸਾਨੂੰ ਸਮਝ ਨਹੀਂ ਪੈ ਰਹੀ, ਉਹਦੇ ਵਿੱਚ ਔਰਤਾਂ ਦੀ ਤੋਹੀਨ ਵੀ ਬੜੀ ਹੋਈ ਹੈ। ਮੈਂ ਜੀ ਤੁਹਾਨੂੰ ਦੱਸਿਆ ਕਿ ਵਾਰਿਸ ਸ਼ਾਹ ਦੇ 3 ਨੁਕਸ ਕੱਢੇ ਗਏ ਨੇ ਉਹਦੀ ਪੋਇਟਰੀ 'ਚ। ਇੱਕ ਤੇ ਖਵਾਤੀਨ ਦੀ ਤਨਕੀਸ, ਯਾਨੀ ਉਹਨਾਂ ਦੇ ਵਿੱਚ ਨੁਕਸ ਕੱਢੇ ਨੇ। ਲੇਕਿਨ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਅੱਲਾ ਸਾਈਂ ਜ਼ਿੰਦਗੀ ਦਿੱਤੀ ਤੇ ਤੁਹਾਨੂੰ ਮੈਂ ਐਸੇ ਕੱਢ ਕੇ ਲਿਆਵਾਂਗਾ ਸ਼ੇਰ ਜਿਨ੍ਹਾਂ ਦੇ ਵਿੱਚ ਸਿਰਫ ਨਹੀਂ ਉਹ ਵਾਰਿਸ ਸ਼ਾਹ ਦੀ ਹੀਰ ਹੈ। ਉਹ ਤਾਂ ਅਸੀਂ ਮੁਨਕਰ ਨਹੀਂ, ਵਾਰਿਸ ਸ਼ਾਹ ਦੀ ਹੀਰ ਹੈ ਕੀ ਸੈਤੀ ਆਖਦੀ ਹੈ ਜੋਗੀ ਨੂੰ ਕਿ ਤੂੰ ਰੰਨਾਂ ਦੀ ਨਿੰਦਿਆ ਕਰਨਾ ਹੈ ਤੇ ਬਿਨਾਂ ਕਰੀਮ ਤੋਂ ਤੂੰ ਕਿਵੇਂ ਜੰਮਿਆ। ਹਾਂਜੀ, ਉਹ ਮੈਨੂੰ ਸਾਰੇ ਸ਼ੇਰ ਨਹੀਂ ਨਾ ਯਾਦ, ਲੇਕਿਨ ਉਹਦੇ ਵਿੱਚ ਉਹ ਆਂਦੀ ਹੈ, ਸੈਤੀ ਆਂਦੀ ਹੈ ਜੋਗੀ ਨੂੰ ਕਿ ਤੂੰ ਜੋਗੀ ਬਣਿਆ, ਤੂੰ ਵੀ ਰੰਨ ਨੇ ਤੈਨੂੰ ਜਮਾਇਆ। ਕੋਈ ਵਲੀ, ਗੌਸ, ਪੈਗੰਬਰ, ਕੁਤਬ, ਕੋਈ ਭਗਤ, ਕੋਈ ਗੁਰੂ ਮੈਨੂੰ ਦੱਸ ਜਿਹੜਾ ਰੰਨ ਤੋਂ ਬਗੈਰ ਜੰਮਿਆ। ਉਹ ਵਾਰਿਸ ਸ਼ਾਹ ਨੇ ਜਿੰਨੀਆਂ ਔਰਤ ਦੀਆਂ ਤਾਰੀਫਾਂ ਕੀਤੀਆਂ ਨੇ ਤੁਹਾਨੂੰ ਮੈਂ ਉੱਥੋਂ ਹੀ ਪੜ੍ਹ ਕੇ ਸੁਣਾ ਸਕਦਾ, ਜ਼ੁਬਾਨੀ ਨਹੀਂ ਸੁਣਾ ਸਕਦਾ। ਲੇਕਿਨ ਇਹਦੇ ਚ ਹੁਣ ਉਹ ਤੁਸੀਂ ਕਿਸੇ ਕੋਲੋਂ ਇੱਕ ਲਾਈਨ ਸੁਣੀ ਹੈ, ਉਹ ਮੇਰੀ ਭੈਣ ਉਹਨੀ ਲੈ ਨਹੀਂ ਪੂਰੀ ਵਾਰਿਸ ਸ਼ਾਹ ਦੀ ਪੂਰੀ ਹੀਰ ਤੇ ਨਹੀਂ ਨਾ ਹੈਗੀ। ਪੂਰੀ ਵਾਰਿਸ ਸ਼ਾਹ ਦੀ ਹੀਰ ਮੈਂ ਤੁਹਾਨੂੰ ਦੱਸਿਆ, ਮੈਂ ਕੋਈ 30 ਸਾਲ ਪਹਿਲੇ MA ਕੀਤਾ ਸੀ, ਉਦੋਂ ਪੜ੍ਹੀ ਸੀ। ਉਦੋਂ ਬਾਅਦ ਅਸੀਂ ਤੇ ਨਾ ਮਤਲਬ ਪੜ੍ਹੀ ਨਹੀਂ, ਐਵੇਂ ਫੜਾ ਮਾਰੀਏ ਵੀ ਅਸੀਂ ਉਦੋਂ ਬਾਅਦ ਵੀ ਉਹਦੇ ਨਾਲ ਹਾਲੇ ਵੀ ਜੁੜੇ ਆ। ਹੁਣ ਬਸ ਇਹ ਕਿ ਆਪਣੇ ਕਾਰੋਬਾਰ ਛੋਟਾ ਜਿਹਾ ਕਰੀਦਾ ਤੇ ਆਪਣੀ ਰੋਟੀ ਕਮਾਉਣ ਚ ਰਹੀਦਾ, ਉਹ ਉਸ ਤਰ੍ਹਾਂ ਦਾ। ਹਾਂਜੀ 5 ਮਿੰਟ ਰਹਿ ਗਏ ਨੇ ਜਿਹੜੇ ਸਵਾਲ ਪੁੱਛਣੇ, 5 ਮਿੰਟ ਰਹਿ ਗਏ ਨੇ। ਤੁਸੀਂ ਸਵਾਲ ਪੁੱਛੋ ਤਾਂ ਆਪਣੇ ਅਮੀਨ ਸਾਹਿਬ ਵੱਲ ਵੀ ਆਨੇ ਅਸੀਂ। ਬਸ ਜੀ ਮੈਂ ਸਵਾਲ ਪੁੱਛ ਚੁੱਕੀ ਜੀ, ਹੁਣ ਤੁਸੀਂ ਕਰੋ ਗੱਲਾਂ। ਹਾਂਜੀ, ਮੈਂ ਇੱਕ ਸਵਾਲ ਪੁੱਛਣਾ ਹੈ ਭਈ ਜਿਹੜਾ ਮਾਈ ਹੀਰ ਦਾ ਤੁਹਾਡੇ ਜਗ੍ਹਾ ਬਣੀ ਹੈ, ਬਹੁਤ ਸੋਹਣੀ ਹੈ ਮਾਈ ਹੀਰ ਨੂੰ, ਤੁਸੀਂ ਬਹੁਤ ਸੋਹਣਾ ਸਟੇਟਸ ਦਿੱਤਾ ਹੈ, ਪਰ ਅੱਜ ਕੱਲ ਕੋਈ ਲਹਿੰਦੇ ਪੰਜਾਬ 'ਚ ਕੋਈ ਕੁੜੀ ਦੇ ਨਾਂ ਹੀਰ ਰੱਖਦਾ ਹੈ? ਸਰਦਾਰ ਜੀ ਇਹਦਾ ਜਵਾਬ ਤੁਸੀਂ ਪਹਿਲੇ ਮੇਰੇ ਭਾਜੀ ਕੋਲੋਂ ਲਵੋ, ਫਿਰ ਮੈਂ ਵੀ ਤੁਹਾਨੂੰ ਦੇਣਾ ਇਹਦਾ ਜਵਾਬ। ਅਮੀਨ ਸਾਹਿਬ ਤੁਸੀਂ ਆਪ। ਕੇਵਲ ਸਾਹਿਬ, ਮੈਂ ਸਮਝਣਾ ਕਿ ਅਸੀਂ ਇਸ ਬਹਿਸ 'ਚ ਚਲੇ ਜਾਂਦੇ ਹਾਂ ਕਿ ਇਹ ਵਾਕਿਆ ਸੱਚਾ ਹੈ ਜਾਂ ਨਹੀਂ ਹੈ। ਇਹ ਇਸ ਚੀਜ਼ ਨੂੰ ਛੱਡ ਕੇ ਇਹ ਅਸੀਂ ਅਗਰ ਇਹਨੂੰ ਇਸ ਨਜ਼ਰ ਨਾਲ ਦੇਖੀਏ ਕਿ ਇੱਕ ਸ਼ਾਇਰ ਦਾ ਤਖਯਲ ਹੈ। ਸਹੀ। ਇੱਕ ਸ਼ਾਇਰ ਨੇ ਇੱਕ ਅਦਬੀ ਕਿਤਾਬ ਲਿਖੀ ਹੈ, ਪੰਜਾਬੀ ਜ਼ੁਬਾਨ ਦਾ ਇੱਕ ਬਹੁਤ ਵੱਡਾ ਇੱਕ ਅਦਬ ਹੈ, ਠੀਕ ਹੈ, ਉਹਦਾ ਇੱਕ ਹਿੱਸਾ ਹੈ, ਜਿਸ ਤਰ੍ਹਾਂ ਸ਼ੇਕਸਪੀਅਰ ਹੈ ਜਾਂ ਵਰਡਸਵਰਥ ਹੈ ਜਾਂ ਕੇਲੇ ਹੈ ਜਾਂ ਸ਼ੀਟਸ ਹੈ। ਉਹ ਸਾਰੇ ਸ਼ਾਇਰਾਂ ਨੂੰ ਅਸੀਂ ਜਦੋਂ BA ਦੀ ਇੰਗਲਿਸ਼ 'ਚ 8 ਪੋਇਟਸ ਪੜ੍ਹਨੇ, ਅਸੀਂ MA ਦੀ ਇੰਗਲਿਸ਼ ਉਸ ਤੋਂ ਜ਼ਿਆਦਾ ਅਸੀਂ ਸ਼ੇਕਸਪੀਅਰ ਨੂੰ ਹੋਰ ਦੂਸਰੇ ਸ਼ਾਇਰਾਂ ਨੂੰ ਪੜ੍ਹਨੇ ਆ। ਤੇ ਇਹ ਇਸੇ ਤਰ੍ਹਾਂ ਪੰਜਾਬੀ ਜ਼ੁਬਾਨ ਦਾ ਵੀ ਇੱਕ ਅਦਬ ਹੈ, ਇੱਕ ਕਲਚਰ ਦਾ ਇੱਕ ਹਿੱਸਾ ਹੈ ਜਿਹੜੀ ਵਾਰਿਸ ਸ਼ਾਹ ਦੀ ਕਿਤਾਬ ਹੈ। ਤੇ ਵਾਰਿਸ ਸ਼ਾਹ ਪੰਜਾਬੀ ਜ਼ੁਬਾਨ ਦਾ ਸ਼ੇਕਸਪੀਅਰ ਹੈ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਇਹਦੀ ਕਿਤਾਬ ਵੀ ਸਾਡੇ ਕਲਚਰ ਦਾ, ਪੰਜਾਬ ਦਾ ਇੱਕ ਹਿੱਸਾ ਹੈ। ਹੁਣ ਹੀਰ ਨਾ ਰੱਖਣਾ ਜਾਂ ਨਾ ਰੱਖਣਾ ਇਹ ਕੋਈ ਗੱਲ ਨਹੀਂ ਹੈ। ਬਾਕੀ ਅਸਲ 'ਚ ਤੁਹਾਡੀ ਗੱਲ ਠੀਕ ਹੈ ਕਿ ਹੀਰ ਨਾ ਕੋਈ ਨਹੀਂ ਰੱਖਦਾ, ਤੇ ਉਹ ਇੱਕ ਅਸੀਂ ਸੋਚੀਏ ਜੇ ਹੀਰ 9 ਸਾਲ ਦੀ ਉਮਰ 'ਚ ਚੂਰੀ ਲਿਜਾਂਦੀ ਸੀ, ਅਸੀਂ ਇਸ ਤਖਯਲਾਨਾ ਗੱਲਾਂ ਨੇ। ਅਸਲ ਜਿਹੜਾ ਉਹ ਵਾਰਿਸ ਸ਼ਾਹ ਜਦੋਂ ਆਪਣੀ ਕਿਤਾਬ ਦੀ ਸ਼ੁਰੂ ਕਰਦਾ ਹੈ ਤੇ ਉਹ ਅੱਲਾ ਦੀ ਸਿਫਤ ਔਰ ਹਮਦ ਬਿਆਨ ਕਰਦਾ ਹੈ, ਔਰ ਅੱਲਾ ਦੀਆਂ ਸਿਫਤਾਂ ਦੇ ਵਿੱਚ ਉਹ ਇਸੇ ਸਿਫਤ ਨੂੰ ਲੈਂਦਾ ਹੈ ਕਿ ਅੱਲਾ ਨੇ ਖੁਦ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣਾ ਮਹਿਬੂਬ ਬਣਾਇਆ
ਔਰ ਉਹਨਾਂ ਨੂੰ ਮਿਰਾਜ ਤੱਕ ਲੈ ਗਿਆ ਅੱਲਾਹ ਤਾਲਾ। ਠੀਕ ਹੈ ਜੀ। ਹੁਣ ਬਾਜ਼ ਲੋਕ ਮਿਰਾਜ ਨੂੰ ਨਹੀਂ ਮੰਨਦੇ, ਲੇਕਿਨ ਜਦੋਂ ਅਸੀਂ ਕਹਿੰਦੇ ਕਿ ਅੱਲਾਹ ਤਾਲਾ ਲੈ ਗਿਆ, ਤੇ ਅੱਲਾਹ ਤੇ ਕਰ ਸਕਦਾ ਨਾ ਹਰ ਕੰਮ, ਅੱਲਾਹ ਤੇ ਲੈ ਜਾ ਸਕਦਾ। ਤੇ ਉਹ ਇੱਕ ਯਾਨੀ ਅਸੀਂ ਇਸ ਬਹਿਸ ਨੂੰ ਨਾ ਲਈਏ ਕਿ ਇਹ ਇੱਕ ਸੱਚੀ ਕਹਾਣੀ ਸੀ ਜਾਂ ਨਹੀਂ ਸੀ, ਜਾਂ ਵਾਕਈ 9 ਸਾਲ ਦੀ ਹੀਰ ਸੀ, ਜਾਂ ਹੀਰ ਉਹ ਵੇਲੇ ਰਾਂਝੇ ਨੇ 12 ਸਾਲ ਮੱਝਾਂ ਚਰਾਈਆਂ ਤੇ ਫਿਰ ਉਹ 24 ਸਾਲ ਦੇ ਹੋਏ ਤੇ ਫਿਰ ਸ਼ਾਦੀ ਨਾ ਹੋ ਸਕੀ, ਖੇੜੇ ਵਾਲ ਹੋ ਗਈ। ਇਹ ਅਸੀਂ ਸ਼ਾਇਰ ਦਾ ਤਖਯਲ ਔਰ ਸ਼ਾਇਰ ਦੀ ਸ਼ਾਇਰੀ ਔਰ ਉਸ ਕਿਤਾਬ ਤੇ ਬਹਿਸ ਕਰੀਏ ਤਾਂ ਜ਼ਿਆਦਾ ਬਿਹਤਰ ਹੈ। ਇਹ ਸੱਚੀ ਹੋਣਾ ਜਾਂ ਨਾ ਹੋਣਾ, ਇਹਦੇ ਵੱਲ ਜਾਣ ਦੀ ਬਜਾਏ ਉਸ ਸ਼ਾਇਰੀ ਦੇ ਉੱਤੇ ਬਹਿਸ ਕੀਤੀ ਜਾਏ, ਉਸ ਸ਼ਾਇਰੀ ਨੂੰ ਪੜ੍ਹਿਆ ਜਾਏ, ਤੇ ਉਹ ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਹੈ। ਹੁਣ ਹੀਰ ਦਾ ਨਾ, ਤੁਸੀਂ ਹੀਰ ਨੇ ਚਲੋ ਜੀ ਸੱਚਾ ਇਸ਼ਕ ਕੀਤਾ, ਠੀਕ ਹੈ, ਅਗਰ ਇਹ ਇਸ਼ਕੀਆ ਦਾਸਤਾਨ ਵੀ ਇਸ ਲਈ ਹੈ, ਤੇ ਉਹ ਹੀਰ ਚੂੰਕਿ ਹੁਣ ਲੈਲਾ ਵੀ ਨਾ ਕੋਈ ਨਹੀਂ ਰੱਖਦਾ, ਮਿਰਜ਼ਾ ਸਾਹਿਬਾ ਤੋਂ ਸਾਹਿਬਾ ਨਾਮ ਹੀ ਮਤਲਬ ਕਈ ਰੱਖਦੇ ਨੇ, ਜ਼ਿਆਦਾਤਰ ਨਹੀਂ ਰੱਖਦੇ, ਤੇ ਉਹ ਆਪਣੀ ਆਪਣੀ ਉਹਦੀ ਸੋਚ ਦੀ ਗੱਲ ਹੈ। ਤੇ ਹੀਰ ਨਾ ਘੱਟ ਹੀ ਸੁਣਿਆ ਜੀ। ਹਾਂਜੀ ਬਿਲਕੁਲ ਬਿਲਕੁਲ ਰੱਖਦੇ ਵੀ ਨੇ ਪ੍ਰੋਫੈਸਰ ਸਾਹਿਬ। ਸਾਡੀ ਇੱਕ ਬੜੀ ਮਸ਼ਹੂਰ ਮਤਲਬ ਸਾਡੀ ਸਿਆਸਤਦਾਨ ਨੇ ਸਿੰਧ ਦੀ, ਸੱਸੀ ਪਲੀਜੋ, ਤੁਸੀਂ ਨਾਂ ਸੁਣਿਆ? ਹਾਂਜੀ ਹਾਂਜੀ ਸੱਸੀ ਨਾਂ ਸਾਹਿਬਾ ਲੈਲਾ ਵੀ ਨਾਂ ਹੈ ਨੇ ਔਰ ਗੁਜ਼ਾਰਿਸ਼ ਸਰ ਸਵਾਲ ਤੇ ਇਹ ਪੈਦਾ ਹੁੰਦਾ ਨਾ ਕਿ ਹੀਰ ਨਾ ਰੱਖੀਏ। ਮਸਲਨ ਬੱਚੀ ਦਾ, ਮੈਂ ਆਪਣੀ ਬੱਚੀ ਦਾ ਨਾਂ ਹੀਰ ਨਹੀਂ ਰੱਖਦਾ, ਇੱਕ ਮਿਸਾਲ ਲੈ ਲਓ, ਤੇ ਕਿਆ ਇਹ ਗਰੰਟੀ ਵੀ ਨਾਲ ਮੇਰੇ ਕੋਲ ਹੈ ਕਿ ਬੱਚੀ ਹੀਰ ਵਾਲੇ ਕੰਮ ਨਾ ਕਰੇਗੀ? ਜਿਨ੍ਹਾਂ ਦੀਆਂ ਕੁੜੀਆਂ ਦੇ ਨਾਂ ਹੀਰ ਨਹੀਂ ਹੈਗੇ, ਹਾਂਜੀ, ਜਿਨ੍ਹਾਂ ਕੁੜੀਆਂ ਦੇ ਨਾਂ ਹੀਰ ਨਹੀਂ, ਕਿਆ ਉਹਨਾਂ ਨੂੰ ਕਦੀ ਕਿਸੇ ਨਾਲ ਇਸ਼ਕ ਨਹੀਂ ਹੋਇਆ? ਬਿਲਕੁਲ ਇਹ ਗੱਲਾਂ ਨਹੀਂ ਸਰ, ਇਹ ਸਵਾਲ ਨਹੀਂ ਹੈ, ਠੀਕ ਹੈਗੇ, ਮਤਲਬ ਮੈਂ ਹੱਥ ਜੋੜਨਾ, ਮਤਲਬ ਇਹੋ ਜਿਹੇ ਸਵਾਲ ਜਿਹੜੇ ਨੇ ਨਾ ਇਹ ਮੋਹਵਲ ਹੁੰਦੇ ਨੇ। ਗੱਲ ਤੇ ਇਹ ਵੇ ਕਿ ਵਾਰਿਸ ਸ਼ਾਹ ਨੇ ਸਾਰੀ ਹੀਰ ਦੇ ਵਿੱਚ, ਪੂਰੀ ਹੀਰ ਕਹਾਣੀ ਦੇ ਵਿੱਚ, ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਅਰਜ਼ ਕੀਤੀ ਕਿ ਮੈਨੂੰ ਦੱਸੋ ਹਾਂ ਕਿ ਹੀਰ ਦਾ ਪਿਓ, ਹੀਰ ਦੀ ਮਾਂ ਮਲਕੀ, ਹੀਰ ਦਾ ਪਿਓ ਚੂਚਕ, ਹੀਰ ਦਾ ਭਰਾ ਸੁਲਤਾਨ, ਹੀਰ ਦਾ ਉਸਤਾਦ, ਹੀਰ ਦਾ ਚਾਚਾ ਕੈਦੋ, ਹੀਰ ਦਾ ਉਸਤਾਦ ਮੌਲਵੀ ਜਿਹੜਾ ਸੀ ਕਾਜ਼ੀ, ਕੋਈ ਉਹਦੇ ਅਮਲ ਤੋਂ ਰਾਜ਼ੀ ਹੈ ਸੀ? ਕੋਈ ਰਾਜ਼ੀ ਨਹੀਂ ਸੀ। ਇਹ ਨਹੀਂ ਗੱਲ ਕਿ ਹੀਰ ਜੇ ਕੋਈ ਗਲਤ ਹਰਕਤ ਕਰਦੀ ਸੀ ਤੇ ਉਹਦਾ ਪੂਰਾ ਘਰ ਉਹਦੇ ਨਾਲ ਰਲਿਆ ਸੀ ਕਿ ਕਰ ਬਈ ਤੂੰ, ਅਸੀਂ ਤੇਰੇ ਨਾਲ ਆ। ਇਹ ਕੋਈ ਵੀ ਉਹਦੇ ਨਾਲ ਨਹੀਂ ਸੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਾਰੇ ਸਮਝਾਉਂਦੇ ਹਨ, ਸਾਰੇ ਹੀ ਉਹਨੂੰ ਮੱਤ ਦਿੰਦੇ ਹਨ ਕਿ ਮੁੜ ਜਾ, ਇਹ ਕੰਮ ਨਾ ਕਰ, ਲੇਕਿਨ ਉਹ ਇੱਕ ਮੂੰਹ ਜ਼ੋਰ ਲੜਕੀ ਸੀ। ਔਰ ਇਹ ਜਦੋਂ ਅਸੀਂ ਨਰਿਸ਼ਮੈਂਟ ਕਰਨੇ ਆ ਬੱਚਿਆਂ ਦੀ, ਆਪਣਿਆਂ ਦੀ, ਉਦੋਂ ਸਾਰਾ ਕੁਝ ਖਿਲਾਫ ਬਚਪਨ ਤੋਂ ਰਹਿ ਜਾਂਦਾ। ਨਹੀਂ ਤਾਂ ਧੀਆਂ ਭੈਣਾਂ ਸਾਡੀਆਂ, ਮੇਰੀ ਭੈਣ ਨੂੰ ਪਤਾ ਹੈ, ਸਾਡੀਆਂ ਧੀਆਂ ਭੈਣਾਂ ਐਡੀਆਂ ਮੂੰਹ ਜ਼ੋਰ ਵੀ ਤੇ ਨਹੀਂ ਹਨ ਹੁੰਦੀਆਂ ਜਿਵੇਂ ਵਾਰਿਸ ਸ਼ਾਹ ਨੇ ਵਹਾਈ ਹੈ ਹੀਰ, ਭਾਵੇਂ ਇੱਕ ਤਖਯਲਾਤੀ ਕਿਰਦਾਰ ਹੋਵੇ ਪ੍ਰੋਫੈਸਰ ਸਾਹਿਬ ਦੇ ਮੂਜਬ, ਔਰ ਹਕੀਕਤ ਹੋਈ ਵੀ ਹੈ ਕਿ ਨਹੀਂ। ਇਹ ਸਾਰਿਆਂ ਤੋਂ ਪਹਿਲੇ ਤੇ ਦਮੋਦਰ ਦਾਸ ਨੇ ਪਾਇਆ ਨਾ ਰੌਲਾ ਕਿ ਮੈਂ ਉੱਤੇ ਖਲੋਤਾ ਹਾਂ, ਮੈਂ ਵੇਖਦਾ ਮੇਰੇ ਸਾਹਮਣੇ ਹੋਇਆ ਪੰਜਾਬੀ। ਲੇਕਿਨ ਇਸ ਹੀਰ ਨਾ ਰੱਖੀਏ ਜਾਂ ਨਾ ਰੱਖੀਏ, ਮਾਂ ਬਾਪ ਨੂੰ ਇਸੇ ਵਾਸਤੇ ਸਾਡੇ ਮਜ਼ਹਬ ਵਿੱਚ ਸਵਾਲ ਹੋਣਾ ਹੈ ਵੀ ਤੈਨੂੰ ਅੱਲਾਹ ਪਾਕ ਨੇ ਫਰਮਾਨਾ ਮੈਂ ਤੈਨੂੰ ਮੈਂ ਔਲਾਦ ਦਿੱਤੀ, ਤੂੰ ਉਹਦੀ ਕੀ ਤਰਬੀਅਤ ਕੀਤੀ? ਇਸੇ ਵਾਸਤੇ ਸਰ ਮਾਂ ਬਾਪ ਦਾ ਅਦਬ ਹੈ, ਇਸੇ ਵਾਸਤੇ ਮਾਂ ਦੇ ਪੈਰਾਂ ਥੱਲੇ ਜੰਨਤ ਹੈ ਕਿ ਧੀ ਭੈਣ ਨੂੰ ਜਿਸ ਮਜ਼ਹਬ ਨਾਲ ਵੀ ਤਲਕ ਰੱਖਦੀ ਉਹਦੀਆਂ ਲੀਹਾਂ ਤੇ ਟੋਰ ਕੇ ਰੱਖੇ, ਉਹਨੂੰ ਸਮਝਾ ਕੇ ਰੱਖੇ, ਉਹਨੂੰ ਆਪਣੀਆਂ ਜਿਹੜੀਆਂ ਮੁਆਸ਼ਰਤੀ ਸਾਡੇ ਵਸੇਬ ਦੀਆਂ ਵਲਗਣਾ ਨੇ ਉਹਨਾਂ ਵਲਗਣਾ ਦੇ ਵਿੱਚ ਵਲ ਕੇ ਰੱਖੇ। ਬਸ ਜਿਹੜਾ ਖੁੰਝੇਗਾ ਉਹਦੀ ਕੁੜੀ ਹੀਰ ਬਣ ਜਾਏਗੀ, ਉਹ ਨਾ ਭਾਵੇਂ ਰੱਖੇ ਤੇ ਭਾਵੇਂ ਨਾ ਰੱਖੇ। ਸਹੀ ਗੱਲ ਤੇ ਹਾਂਜੀ। ਆਪਣੇ ਹੁਣ ਤਕਰੀਬਨ ਟਾਈਮ ਵੀ ਹੋ ਗਿਆ ਪੂਰਾ, ਪਰ ਤੁਸੀਂ ਸਿਮਰਜੀਤ ਸਵਰਨ ਜੀ ਤੁਸੀਂ ਅਖੀਰਲਾ ਕੁਐਸਚਨ ਹੀ ਕਰੋ ਤਾਂ ਦੇਖੋ। ਮੇਰੇ ਵੱਲੋਂ ਠੀਕ ਹੈ। ਹਾਂਜੀ, ਇੱਕ ਮੈਂ ਆਖਰ ਤੇ ਸ਼ੇਰ ਸੁਣਾਣਾ ਜੀ ਸਰਦਾਰ ਜੀ, ਸੁਣਾਓ। ਇੱਕ ਮੇਰੀ ਭੈਣ ਜਿਹੜੀ ਹੈ ਨਾ, ਮੇਰੀ ਭੈਣ ਹੋਰਾਂ ਨਾਲ, ਮੈਨੂੰ ਵੀ ਉਹਦਾ ਨਾਂ ਨਹੀਂ ਆਉਂਦਾ ਵੀ ਮੇਰੀ ਭੈਣ ਹੋਰਾਂ ਦਾ ਵੀ ਇੱਕ ਵਾਰਿਸ ਸ਼ਾਹ ਦੇ ਬਾਰੇ ਨਜ਼ਰੀਆ ਹੈ। ਤੇ ਇੱਕ ਸਾਡੇ ਗੁਜਰਾਂ ਵਾਲੇ ਦੀ ਭੈਣ ਸੀ ਸਾਡੀ, ਉਹ ਬਹੁਤ ਹੋ ਗਈ ਹੈ ਵਿਚਾਰੀ, ਅਸੀਂ ਤੇ ਨਿੱਕੇ ਹੁੰਦੇ ਆ ਉਹਦਾ ਨਾਂ ਹੀ ਸੁਣਿਆ ਸੀ। ਉਹ ਪਾਰਟੀਸ਼ਨ ਵਾਲੇ ਵੰਡ ਵੇਲੇ ਇੰਡੀਆ ਟੁਰ ਗਈ ਸੀ, ਬਹੁਤ ਵੱਡੀ ਖਾਤੂਨ, ਬੜੀ ਵੱਡੀ ਸ਼ਾਇਰਾ, ਉਹਨਾਂ ਦਾ ਨਾਂ ਸੀ ਜੀ ਅਮਰਤਾ ਪ੍ਰੀਤਮ, ਉਹ ਸਾਡੇ ਗੁਜਰਾਂ ਵਾਲੇ ਸ਼ਹਿਰ ਦੇ।
ਹਾਂ ਲਓ ਸੁਣ ਲਓ ਨਾ, ਆਪੇ ਹੀ ਸੁਣਾਤਾ। ਤੁਸੀਂ ਦੇਖੋ ਨਾ, ਇਹਨਾਂ ਦਾ ਵੀ ਇੱਕ ਨਜ਼ਰੀਆ ਇਹਨਾਂ ਦਾ ਵਾਰਿਸ ਸ਼ਾਹ ਬਾਰੇ, ਇੱਕ ਨਜ਼ਰੀਆ ਅਮਰਤਾ ਪ੍ਰੀਤਮ ਦਾ ਸੀ ਵਾਰਿਸ ਸ਼ਾਹ ਬਾਰੇ, ਜਿਸਲੇ ਉਹਨੇ ਕਤਲੇਆਮ ਵੇਖਿਆ ਤੇ ਅਮਰਤਾ ਪ੍ਰੀਤਮ ਨੇ ਆਖਿਆ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਫਿਰ ਕਿਤਾਬ ਸ਼ਕਤੀ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉੱਠ ਦਰਦਮੰਦਾਂ ਦੇ ਦਰਦੀਆ, ਉੱਠ ਵੇਖ ਆਪਣਾ ਪੰਜਾਬ। ਅੱਜ ਵੇਲੇ ਲਾਸ਼ਾਂ ਖਿਲ ਰਹੀਆਂ ਤੇ ਲਹੂ ਦੀ ਭਰੀ ਚਨਾਬ, ਅੱਜ ਸਾਰੇ ਹੀ ਕੈਦੋ ਬਣ ਗਏ ਨੇ ਹੁਸਨ ਇਸ਼ਕ ਦੇ ਚੋਰ, ਤੇ ਕਿੱਥੋਂ ਲਿਆਈਏ ਲੱਭ ਕੇ ਤੇ ਵਾਰਿਸ ਸ਼ਾਹ ਇੱਕ ਹੋਰ। ਉਹਦਾ ਵੀ ਤੇ ਨਜ਼ਰੀਆ ਸੀ, ਉਹ ਵਾਰਿਸ ਸ਼ਾਹ ਨੂੰ ਕਿਸ ਹੱਥ ਨਾਲ ਵਹਿੰਦੀ ਸੀ। ਇਹਦਾ ਜਵਾਬ ਤੁਸੀਂ ਅਗਲੇ ਪ੍ਰੋਗਰਾਮ ਵਿੱਚ ਮੈਨੂੰ ਦੇਣਾ। ਤੁਸੀਂ ਤੁਹਾਡਾ ਹਾਂਜੀ ਬਿਲਕੁਲ ਹਾਂਜੀ, ਉਹ ਜਿਸ ਨਜ਼ਰੀਏ ਤੋਂ ਵੇਖਦੀ ਸੀ ਉਸ ਦੀ ਜ਼ਿੰਦਗੀ ਤੋਂ ਹੀ ਪਤਾ ਲੱਗ ਜਾਂਦਾ, ਜਿਸ ਨਜ਼ਰੀਏ ਨਾਲ ਉਹਨੇ ਵੇਖਿਆ। ਬਿਲਕੁਲ ਤੁਹਾਡੀ ਚਾਚੇ ਤੇ ਉਹਦੀ ਜ਼ਿੰਦਗੀ ਵੀ ਕਾਬਲੇ ਤਰਾਜ਼ ਸੀ ਨਾ, ਤੁਸੀਂ ਤੇ ਉਹਦੇ ਤੋਂ ਵੀ ਤਰਾਜ਼ ਕਰਦੇ ਹੋ। ਲੇਕਿਨ ਬਹਿਸੀਅਤ ਸ਼ਾਇਰ ਬਹੁਤ ਵੱਡੀ ਸ਼ਾਇਰਾ ਸੀ। ਅਸੀਂ ਤੇ ਸ਼ਾਇਰਾ ਜਾਂ ਇੱਕ ਰਾਈਟਰ ਜਾਂ ਇੱਕ ਲੇਖਕ ਦੇ ਵੇਖਣਾ, ਬਾਕੀ ਕਿਸੇ ਦੀ ਪਰਸਨਲ ਲਾਈਫ ਨਾਲ ਸਾਡਾ ਕੋਈ ਤਲਕ। ਭਾਈ ਸਾਹਿਬ ਜਿੰਨਾ ਚਿਰ ਉਹ ਸ਼ਾਇਰਾ ਸੀ ਉਹਨਾਂ ਚਿਰ ਉਹ ਸੀ, ਲੇਕਿਨ ਜਦੋਂ ਉਹ ਪੂੰਜੀਪਤੀਆਂ ਦੇ ਹੱਕ 'ਚ ਖੜ ਗਈ ਉਸ ਵੇਲੇ ਸ਼ਾਇਰਾ ਨਹੀਂ ਰਹੀ, ਉਹ ਸਿਰਫ ਉਹ ਸਾਨੂੰ ਨਹੀਂ ਪਤਾ ਬਣ ਗਈ। ਹਾਂਜੀ ਬਿਲਕੁਲ, ਉਹ ਜੀ ਉਹ ਵੰਡ ਤੋਂ ਬਾਅਦ ਦੀਆਂ ਗੱਲਾਂ ਹੋਣਗੀਆਂ ਸਾਡੇ ਕੋਲ, ਤੇ ਚੰਗੀ ਭਲੀ ਕੱਢੀ ਸੀ ਉੱਥੇ ਤੁਹਾਂ ਖਰਾਬ ਕਰ ਛੱਡੀ। ਮਰਨ ਤੋਂ ਬਾਅਦ ਦੀਆਂ ਗੱਲਾਂ ਨਹੀਂ ਹੈ ਜੀ। ਹਾਂਜੀ ਬੜੀ। ਅਮੀਨ ਸਾਹਿਬ ਤੁਸੀਂ ਕੁਝ ਕਹਿਣਾ ਤਾਂ ਆਪਾਂ ਹੁਣ ਟਾਈਮ ਹੋ ਗਿਆ ਤਾਂ ਆਪਾਂ ਜੀ ਮੈਂ ਕਹਿਣਾ ਚਾਹਨਾ ਜੀ ਬਹੁਤ ਸ਼ੁਕਰੀਆ ਜੀ, ਇਸ ਪ੍ਰੋਗਰਾਮ ਦੇ ਰਾਹੀਂ ਸਾਨੂੰ ਅਕਰਮ ਸਾਹਿਬ ਕੋਲੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ, ਔਰ ਇਨਸ਼ਾਅੱਲਾ ਆਇੰਦਾ ਵੀ ਮੈਨੂੰ ਖੁਸ਼ੀ ਹੋਏਗੀ ਅਕਰਮ ਸਾਹਿਬ ਪ੍ਰੋਗਰਾਮਾਂ 'ਚ ਸ਼ਿਰਕਤ ਕਰਦੇ ਰਹਿਣ, ਟਾਈਮ ਕੱਢਦੇ ਰਹਿਣ, ਤੇ ਇਹਨਾਂ ਕੋਲੋਂ ਬਹੁਤ ਕੁਝ ਸਾਨੂੰ ਸਿੱਖਣ ਦਾ ਮੌਕਾ ਮਿਲੇਗਾ। ਮੈਂ ਦੋ ਸ਼ਖਸੀਅਤ ਦਾ ਪੰਜਾਬੀ ਅਦਬ ਦੇ ਹਵਾਲੇ ਦੇ ਨਾਲ ਦੋ ਸ਼ਖਸੀਅਤ ਦਾ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਪੰਜਾਬ ਦੇ ਅਦਬ ਨੂੰ ਅੱਗੇ ਲੈ ਕੇ ਟੁਰੇ ਨੇ ਔਰ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਇੱਕ ਇਹਨਾਂ ਦਾ ਪ੍ਰੋਗਰਾਮ ਕੁੱਲੀ ਫਕੀਰ ਦੀ, ਤੇ ਇਸੇ ਤਰ੍ਹਾਂ ਇੱਕ ਪੰਜਾਬ ਦੇ ਸੂਫੀ ਸ਼ੋਰਾ ਦੇ ਉੱਤੇ ਪੰਜਾਬ ਦੇ ਬੜੇ ਇੱਕ ਮਸ਼ਹੂਰ ਗਾਇਕ ਅਨਾਇਤ ਹੁਸੈਨ ਭੱਟੀ ਸਾਹਿਬ, ਉਹ ਹਰ ਮਜ਼ਾਰ ਦੇ ਉੱਤੇ ਜਾ ਕੇ ਉਹ ਸਾਹਿਬੇ ਮਜ਼ਾਰ ਦੀ ਪੂਰੀ ਤਾਰੀਖ ਔਰ ਉਹਦੀ ਸ਼ਾਇਰੀ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਸਨ। ਮੈਨੂੰ ਅੱਜ ਵੀ ਉਹ ਪ੍ਰੋਗਰਾਮ ਯਾਦ ਆਉਂਦੇ ਨੇ। ਇੱਕ ਇਹਨਾਂ ਦਾ ਪ੍ਰੋਗਰਾਮ ਤੇ ਇੱਕ ਉਹ ਅਨਾਇਤ ਹੁਸੈਨ ਭੱਟੀ ਸਾਹਿਬ ਨੇ ਜਿਹੜੇ ਪ੍ਰੋਗਰਾਮ ਕੀਤੇ ਨੇ ਸੂਫੀ ਸ਼ੋਰਾ ਦੇ, ਕਮਾਲ ਕਰ ਛੜਿਆ ਜੀ। ਤੇ ਇਹ ਬੜੀ ਵੱਡੀ ਸ਼ਖਸੀਅਤ ਨੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ। ਤੇ ਅਸੀਂ ਤੇ ਜੀ ਮੈਂ ਤੇ ਜੀ ਐਜੂਕੇਸ਼ਨ ਦੇ ਉੱਤੇ ਮਾਸਟਰਸ ਕੀਤਾ ਔਰ ਐਜੂਕੇਸ਼ਨ 'ਚ ਮੈਂ ਰਿਹਾ, ਪੜ੍ਹਿਆ ਜ਼ਰੂਰ ਹੈ ਲੇਕਿਨ ਸ਼ਾਇਰੀ ਯਾਦ ਨਹੀਂ ਰਹਿੰਦੀ ਜ਼ਿਆਦਾ, ਤੇ ਤੁਹਾਡੇ ਕੋਲੋਂ ਸਿੱਖਣ ਦਾ ਮੌਕਾ ਮਿਲ ਰਿਹਾ। ਬਹੁਤ ਬਹੁਤ ਸ਼ੁਕਰੀਆ ਜੀ ਕੇਵਲ ਸਾਹਿਬ, ਲੱਭ ਕੇ ਪ੍ਰੋਗਰਾਮ 'ਚ ਲੈ ਆਇਓ। ਤੁਹਾਡਾ ਦੇਖੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਸ਼ੁਕਰੀਆ। ਹਾਂਜੀ ਦੋਨੋਂ ਭਾਈ ਸਾਹਿਬਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਤੁਸੀਂ ਕੇਵਲ ਭਾਜੀ ਦੀ ਜਿਨ੍ਹਾਂ ਨੇ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਬਹੁਤ ਸ਼ੁਕਰੀਆ ਜੀ। ਰੱਬ ਰੱਖਾ ਜੀ। ਰੱਬ ਰੱਖਾ ਜੀ। ਰੱਬ ਰੱਖਾ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ